ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਭੀ ਸਚ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ। ਮੈਂ ਕਿਆ ਮੰਗਾਓ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ। ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁਖ। ਗੁਰ ਵਣ ਤੇਣ ਹਰਿਆ ਕੀਤਿਆ, ਨਾਨਕ ਕਿਆ ਮਨੁੱਖ। ਮੂਕ ਉਚਰਹਿ ਸ਼ਾਸਤਰ ਖਟ, ਪਿੰਗ ਗਿਰਨ ਚੜ੍ਹ ਜਾਏ। ਅੰਧ ਲਖੈ ਬਦਰੋ ਸੁਣੈ, ਜਾਉ ਕਾਲ ਕਿਰਪਾ ਕਰਾਏ। ਜਿਉ ਬੁਲਾਵਹਿ ਤਿਉ ਬੁਲਹਿ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਤੀਜਾ। ਘਰ ਪਹਿਲਾ। ਤਿਹਿ ਗੁਣੀ ਤ੍ਰੇ ਭਵਨ ਵਿਆਪਿਆ ਪਾਈ, ਗੁਰਮੁਖ ਬੂਝ ਬੁਝਾਏ। ਰਾਮ ਨਾਮ ਲਗ ਛੂਟੀਐ ਭਾਈ, ਪੁੱਛਹ ਗਿਆਨੀਆਂ ਜਾਏ। ਮਨ ਰੇ ਤ੍ਰੇ ਗੁਣ ਛੋੜ ਚੌਥੇ ਚਿਤ ਲਾਏ। ਹਰ ਜੀਉ ਤੇਰਾ ਮਨ ਵਸੈ ਭਾਈ, ਸਦਾ ਹਰ ਕੇ ਗੁਣ ਗਾਏ। ਰਹਾਉ ਨਾਮੈ ਤੇ ਸਭ ਉਪਜੈ ਭਾਈ,
ਨਾਏ ਵਿਸਰਿਆ ਮਰ ਜਾਏ। ਅਗਿਆਨੀ ਜਗਤ ਅੰਧ ਹੈ ਪਾਈ, ਸੂਤੇ ਗਏ ਮੁਹਾਏ। ਗੁਰਮੁਖ ਜਾਗੇ ਸੇ ਉਬਰੇ ਭਾਈ, ਭਵ ਜਲ ਪਾਰ ਉਤਾਰ। ਜਗ ਮੈਂ ਲਾਹਾ ਹਰ ਨਾਮ ਹੈ ਪਾਈ, ਹਿਰਦੈ ਰਖਿਆ ਉਰ ਧਾਰ। ਗੁਰ ਸਰਣਾਈ ਉਬਰੇ ਭਾਈ, ਰਾਮ ਨਾਮ ਲਿਵ ਲਾਏ। ਨਾਨਕ ਨਾਉ ਬੇੜਾ ਨਾਉ ਤੁਲਹੜਾ ਪਾਈ, ਜਿਤ ਲਗ ਪਾਰ ਜਨ ਪਾਏ। ਤਿਹੀ ਗੁਣੀ ਤ੍ਰਿਪਵਨ ਵਿਆਪਿਆ ਭਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ। ਕਲਯੁਗ ਕੀ ਤਾਰਨ ਹਾਰੇ ਸ਼ਬਦ ਗੁਰੂ, ਦਸਾਂ ਹੈ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ। ਜੁਗੋ ਜੁਗ ਅਟਲ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਤ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਰਸ ਪਿੰਨਾ ਗੁਰਬਾਣੀ ਦਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ। ਘਰ ਪਹਿਲਾ। ਤਿਹੀ ਗੁਣੀ ਤ੍ਰਿਭਵਨ ਵਿਆਪਿਆ ਭਾਈ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਪਾਵਨ ਸ਼ਬਦ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਸੋਰਠ ਰਾਗ ਹੈ, ਪਹਿਲੇ ਘਰ ਸੁਰ ਤਾਲ ਅੰਦਰ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 603 ਅੰਗ ਤੇ ਸੁਭਾਈਮਾਨ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਜਗਤ ਦੇ ਜੀਵਾਂ ਦੀ ਹਾਲਤ ਦੱਸ ਰਹੇ ਹੈ। ਤਮਾਮ ਸੰਸਾਰ ਭਰ ਦੇ ਜੀਵ ਜੰਤੂ ਤਿੰਨਾਂ ਗੁਣਾਂ ਦੇ ਵਿੱਚ ਹੀ ਮਹਾਰਾਜ ਕਹਿੰਦੇ ਭਰਮ ਰਹੇ ਹਨ। ਤਿੰਨ ਗੁਣ ਸੰਸਾਰ ਭਰ ਦੇ ਤਮਾਮ ਜੀਵਾਂ ਨੂੰ ਵਿਆਪ ਰਹੇ ਹੈ। ਇਹਨਾਂ ਤਿੰਨਾਂ ਗੁਣਾਂ ਦੇ ਵਿੱਚ ਹੀ ਮਹਾਰਾਜ ਕਹਿੰਦੇ ਤਮਾਮ ਸੰਸਾਰ ਭਰ ਦੇ ਜੀਵ ਪਰਮਾਤਮਾ ਤੋਂ ਭੁੱਲੇ ਹੋਏ ਭਰਮਾਂ ਦਾ ਸ਼ਿਕਾਰ ਹੋ ਕਰਕੇ ਭਟਕ ਰਹੇ ਹਨ। ਤਿੰਨ ਗੁਣ ਹੈ ਕਿਹੜੇ ਹਨ? ਰਜੋ ਗੁਣ, ਤਮੋ ਗੁਣ ਅਤੇ ਸਤੋ ਗੁਣ, ਜਿਨ੍ਹਾਂ ਨੂੰ ਸਾਧ ਸੰਗਤ ਜੀ ਰਾਜਸੀ, ਤਾਮਸੀ ਅਤੇ ਸਾਂਤਕੀ ਸ੍ਰਿਸ਼ਟੀ ਵੀ ਕਿਹਾ ਜਾਂਦਾ ਹੈ। ਇਹ ਵੱਖੋ ਵੱਖਰੇ ਸੰਸਾਰ ਦੇ ਜਿਹੜੇ ਸੁਭਾਵਾਂ ਦੇ ਜੀਵ ਹਨ, ਮਹਾਰਾਜ ਕਹਿੰਦੇ ਇਹਨਾਂ ਗੁਣਾਂ ਵਿੱਚ ਵਰਤਨੇ ਕਰਕੇ ਚੌਥੇ ਪਦ ਤੁਰੀਏ ਪਰ ਦੀ ਵਿਚਾਰ ਨਹੀਂ ਕਰਦੇ, ਕੇਵਲ ਇਹਨਾਂ ਤਿੰਨਾਂ ਗੁਣਾਂ ਤੱਕ ਹੀ ਸੀਮਿਤ ਰਹਿ ਜਾਂਦੇ ਹਨ। ਤੇ ਜਦੋਂ ਤੱਕ ਇਹਨਾਂ ਤਿੰਨਾਂ ਗੁਣਾਂ ਤੱਕ ਸੀਮਿਤ ਹਨ, ਉਦੋਂ ਤੱਕ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਉਦੋਂ ਤੱਕ ਪਰਮੇਸ਼ਰ ਦੀ ਅਭੇਦਤਾ ਨਹੀਂ ਕਦੇ ਪਾਈ ਜਾ ਸਕਦੀ। ਮਹਾਰਾਜ ਸਾਹਿਬ ਜੀ ਦੇ ਮੁੱਖ ਵਾਕ ਹਨ ਗੁਰਬਾਣੀ ਅੰਦਰ, ਰਜ ਗੁਣ, ਤਮ ਗੁਣ, ਸਤ ਗੁਣ ਕਹੀ ਹੈ, ਇਹ ਤੇਰੀ ਸਭ ਮਾਇਆ। ਹੇ ਪ੍ਰਮਾਤਮਾ, ਇਹ ਰਜੋ, ਤਮੋ ਤੇ ਸਤੋ ਗੁਣ ਜਿਹੜੇ ਹਨ, ਇਹ ਸਭ ਆਪ ਜੀ ਦੀ ਮਾਇਆ ਦਾ ਖੇਲ ਬਣਾਇਆ ਹੋਇਆ ਸੰਸਾਰ ਭਰ ਦੇ ਅੰਦਰ।
ਸਾਰੀ ਸ੍ਰਿਸ਼ਟੀ ਦੇ ਜੀਵਾਂ ਦੇ ਉੱਪਰ ਮਹਾਰਾਜ ਇਹ ਤਿੰਨਾਂ ਗੁਣਾਂ ਦਾ ਜਿਹੜਾ ਪ੍ਰਭਾਵ ਹੈ ਨਾ, ਇਹ ਮਹਾਰਾਜ ਪਿਆ ਹੋਇਆ ਹੈ। ਕੋਈ ਰਜੋਗੁਣੀ ਸੁਭਾਅ ਦਾ ਹੈ, ਕੋਈ ਤਮੋਗੁਣੀ ਸੁਭਾਅ ਦਾ ਹੈ ਅਤੇ ਕੋਈ ਜੀਵ ਸਤੋਗੁਣੀ ਸੁਭਾਅ ਦਾ ਹੈ। ਇਹ ਤਿੰਨਾਂ ਗੁਣਾਂ ਦੇ ਸੁਭਾਅ ਵੀ ਸਾਧ ਸੰਗਤ ਜੀ ਵੱਖੋ ਵੱਖਰੇ ਹਨ। ਜਿਹੜਾ ਤਾਂ ਰਜੋਗੁਣੀ ਸੁਭਾਅ ਦਾ ਹੈ, ਉਹ ਲੋਭੀ ਜੀਵ ਮੰਨਿਆ ਜਾਂਦਾ ਕਿ ਉਹ ਲੋਭੀ ਹੈ ਸੰਸਾਰ ਭਰ ਦੇ ਅੰਦਰ। ਤੇ ਜਿਹੜਾ ਸਤੋਗੁਣੀ ਸੁਭਾਅ ਦਾ ਹੈ, ਉਹ ਸ਼ਾਂਤ ਸੁਭਾਅ ਵਾਲਾ ਕਿਹਾ ਜਾਂਦਾ ਹੈ। ਜਿਹੜਾ ਤਮੋਗੁਣੀ ਹੈ, ਉਹਨੂੰ ਸਾਧ ਸੰਗਤ ਜੀ ਕ੍ਰੋਧੀ ਕਿਹਾ ਜਾਂਦਾ ਹੈ। ਸ਼ਾਂਤ ਸੁਭਾਅ ਵਾਲਾ ਲੋਭੀ ਅਤੇ ਸਾਧ ਸੰਗਤ ਜੀ ਕ੍ਰੋਧੀ। ਇਹ ਤਿੰਨ ਗੁਣ ਜਿਹੜੇ ਹਨ, ਇਦਾਂ ਦੇ ਸੰਸਾਰ ਦੇ ਜੀਵਾਂ ਦੇ ਅੰਦਰ ਜਿੱਦਾਂ ਦਾ ਗੁਣ ਹੈ, ਉਦਾਂ ਦਾ ਮਹਾਰਾਜ ਕਹਿੰਦੇ ਪ੍ਰਮਾਤਮਾ ਨੇ ਉਹਦਾ ਸੁਭਾਅ ਬਣਾ ਦਿੱਤਾ ਹੈ। ਔਰ ਇਸੇ ਪ੍ਰਕਾਰ ਜਿਹੜਾ ਜੀਵ ਸਾਧ ਸੰਗਤ ਜੀ ਰਜੋਗੁਣੀ ਹੈ, ਉਹ ਸੰਸਾਰ ਦੇ ਅੰਦਰ ਹਕੂਮਤ ਚਲਾਉਣ ਦੇ ਵਾਸਤੇ ਲੱਗਾ ਰਹਿੰਦਾ ਹੈ ਕਿ ਮੇਰੀ ਹਕੂਮਤ ਸੰਸਾਰ ਭਰ ਦੇ ਅੰਦਰ ਚੱਲੇ। ਤੇ ਜਿਹੜਾ ਸਤੋਗੁਣੀ ਹੈ, ਉਹ ਗਿਆਨ ਦੀ ਪ੍ਰਾਪਤੀ ਵਾਸਤੇ ਯਤਨ ਤਾਂ ਕਰਦਾ ਹੈ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਬਿਨਾਂ, ਪੂਰੇ ਗੁਰੂ ਤੋਂ ਬਿਨਾਂ ਕਦੇ ਉਸ ਨੂੰ ਗਿਆਨ ਨਹੀਂ ਪ੍ਰਾਪਤ ਹੁੰਦਾ। ਉਹ ਭਾਵੇਂ ਕਰਮ ਚੰਗੇ ਕਰਦਾ ਹੈ, ਯਤਨ ਵੀ ਕਰਦਾ ਹੈ, ਪਰ ਪੂਰੇ ਗੁਰੂ ਬਾਝੋਂ ਸਾਧ ਸੰਗਤ ਜੀ ਗਿਆਨ ਦੀ ਪ੍ਰਾਪਤੀ ਨਹੀਂ ਕਰਦਾ। ਔਰ ਇਸੇ ਪ੍ਰਕਾਰ ਜਿਹੜਾ ਤਮੋਗੁਣੀ ਸੁਭਾਅ ਦਾ ਜੀਵ ਹੁੰਦਾ, ਜੇ ਕੋਈ ਰਿੱਧੀਆਂ ਸਿੱਧੀਆਂ, ਕੋਈ ਕਰਾਮਾਤਾਂ, ਕੋਈ ਮੰਤਰ ਸਿੱਧ ਕਰ ਲਿਆ ਹੈ, ਉਹ ਵਰ ਜਾਂ ਸਰਾਪ ਦੇਣ ਦੇ ਵਾਸਤੇ ਹਰ ਸਮੇਂ ਲੱਗਾ ਰਹਿੰਦਾ ਹੈ। ਇਦਾਂ ਦਾ ਮਹਾਰਾਜ ਕਹਿੰਦੇ ਉਹਦਾ ਕ੍ਰੋਧ ਵਾਲਾ ਸੁਭਾਅ ਬਣ ਜਾਂਦਾ ਹੈ। ਔਰ ਇਸੇ ਪ੍ਰਕਾਰ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਤੇਹੀ ਗੁਣੀ ਤੇਰੇ ਭਵਨ ਵਿਆਪਿਆ ਭਾਏ। ਤਿੰਨੇ ਭਵਨ, ਤਿੰਨੇ ਲੋਕ ਹੀ ਤਿੰਨਾਂ ਗੁਣਾਂ ਦੇ ਵਿੱਚ ਵਰਤ ਰਹੇ ਹਨ। ਕੀ ਕਰਨ ਤੇਹੀ ਗੁਣ, ਆਵਾਜ਼ ਘੱਟ ਕਰੋ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹਜੂਰ ਉਚਾਰਨ ਕਰਦੇ ਹੈ, ਤੇਹੀ ਗੁਣੀ ਤੇਰੇ ਭਵਨ ਵਿਆਪਿਆ ਭਾਈ। ਇਹ ਜਿਹੜੇ ਸਾਧ ਸੰਗਤ ਜੀ ਤਿੰਨ ਅਵਸਥਾਵਾਂ ਹਨ, ਜਾਗਰਤ, ਸੁਖੋਪਤ ਅਤੇ ਸੁਪਨ। ਇਹ ਤਿੰਨਾਂ ਅਵਸਥਾਵਾਂ ਦੇ ਵਿੱਚ ਜੀਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਰਤਦਾ ਪਿਆ ਹੈ। ਔਰ ਫਿਰ ਇੱਕੋ ਲੋਕ ਦੇ ਮਾਦ ਲੋਕ ਦੇ ਜੀਵ ਨਹੀਂ ਹਨ। ਤੇਰੇ ਭਵਨ, ਤਿੰਨਾਂ ਭਵਨਾਂ ਦੇ, ਤਿੰਨਾਂ ਲੋਕਾਂ ਦੇ ਜਿਹੜੇ ਜੀਵ ਜੰਤੂ ਹੈ, ਸਾਰੇ ਇਹਨਾਂ ਗੁਣਾਂ ਦੇ ਅੰਦਰ ਹੀ ਵਰਤ ਰਹੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ ਗੁਰਬਾਣੀ ਅੰਦਰ ਕਿ ਚੌਥੇ ਪਦ ਕੋ ਜੋ ਨਰ ਚੀਨੈ ਤਿਨ ਹੀ ਪਰਮ ਪਦ ਪਾਇਆ। ਜਿਨ੍ਹਾਂ ਨੇ ਪ੍ਰਮਾਤਮਾ ਦੇ ਸਰੂਪ ਦੀ ਵਿਚਾਰ ਕੀਤੀ ਹੈ ਨਾ, ਤੁਰੀਆ ਪਰ ਦੀ, ਤਿਨਾਂ ਨੇ ਪ੍ਰਮਾਤਮਾ ਦਾ ਸਰੂਪ ਪਾਇਆ ਹੈ। ਨਹੀਂ ਤਾਂ ਇਹਨਾਂ ਤਿੰਨਾਂ ਗੁਣਾਂ ਦੇ ਵਿਚਰਨ ਵਰਤਣ ਵਾਲੇ ਤਮਾਮ ਸੰਸਾਰ ਭਰ ਦੇ ਜੀਵ ਜੰਤੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੇਵਲ ਸੰਸਾਰ ਤੱਕ ਹੀ ਸੀਮਿਤ ਰਹਿੰਦੇ ਹਨ। ਤੇ ਸਾਧ ਸੰਗਤ ਜੀ ਇਹਨਾਂ ਤਿੰਨਾਂ ਤੋਂ ਪਾਰ ਹੋਣਾ ਬੜਾ ਕਠਿਨ ਹੈ। ਇਹ ਔਖਾ ਜਾਣ ਕਰਕੇ ਜਿਹੜੇ ਸੰਸਾਰ ਦੇ ਜੀਵ ਹੈ ਨਾ, ਜਗਤ ਦੇ ਮਾਇਆ ਦੇ ਸੁੱਖਾਂ ਦੇ ਵਿੱਚ ਹੀ ਮਹਾਰਾਜ ਕਹਿੰਦੇ ਪਰਚ ਜਾਂਦੇ ਹਨ। ਔਰ ਆਹ ਜਗ ਮਿੱਠਾ ਅਗਲਾ ਕਿੰਨੇ ਡਿਠਾ, ਇਦਾਂ ਦੇ ਵਿਚਾਰ ਆਪਣੇ ਅੰਦਰ ਪ੍ਰਗਟ ਕਰਕੇ ਫਿਰ ਪ੍ਰਮਾਤਮਾ ਨੂੰ ਪਾਉਣ ਦੇ ਵਾਸਤੇ ਕੋਈ ਵੀ ਯਤਨ ਨਹੀਂ ਕਰਦਾ ਕਿ ਕੀ ਲੈਣਾ ਰੱਬ ਨੂੰ ਪਾ ਕੇ, ਬੜਾ ਔਖਾ ਹੈ। ਔਰ ਇਸ ਸੰਸਾਰ ਦੇ ਅੰਦਰ ਕਿੰਨੇ ਮਾਇਆ ਦੇ ਤਰ੍ਹਾਂ ਤਰ੍ਹਾਂ ਦੇ ਸੁੱਖ ਹਨ, ਕਿੰਨੇ ਵਿਸ਼ੇ ਸੁੱਖਾਂ ਦੇ ਰਾਸੇ ਹੈ। ਕੇਵਲ ਸੰਸਾਰ ਤੱਕ ਹੀ ਮਹਾਰਾਜ ਕਹਿੰਦੇ ਸੀਮਿਤ ਰਹਿੰਦੇ ਆ, ਪਰਮੇਸ਼ਰ ਨੂੰ ਨਹੀਂ ਕਦੇ ਵੀ ਪਾ ਸਕਦੇ। ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਚੌਥੇ ਪਦ ਕਉ ਜੋ ਨਰ ਚੀਨੈ ਤਿਨ ਹੀ ਪਰਮ ਪਦ ਪਾਇਆ। ਆਖਰ ਕਿਸੇ ਨਾ ਕਿਸੇ ਤਾਂ ਪ੍ਰਮਾਤਮਾ ਨੂੰ ਪਾਇਆ ਹੀ ਹੈ। ਸਾਰੇ ਥੋੜੀ ਹੈ ਕਿ ਸੰਸਾਰ ਦੇ ਅੰਦਰ ਪ੍ਰਮਾਤਮਾ ਨੂੰ ਭੁਲਾਈ ਬੈਠੇ ਹਨ। ਕੋਈ ਵਿਰਲੇ ਵਿਰਲੇ ਗੁਰਮੁਖ ਪਿਆਰੇ ਹਨ, ਬੰਦਗੀ ਕਰਨ ਵਾਲੇ ਬ੍ਰਹਮ ਵੇਤੇ ਹਨ, ਜਿਨ੍ਹਾਂ ਨੇ ਸਾਧ ਸੰਗਤ ਜੀ ਪਾਉਣਾ ਚਾਹਿਆ, ਉਹਨਾਂ ਨੇ ਆਖਰਕਾਰ ਪਾ ਹੀ ਲਿਆ ਗੁਰੂ ਕਿਰਪਾ ਦੇ ਪਾਤਰ ਬਣ ਕੇ। ਸਤਿਗੁਰੂ ਜੀ ਦੇ ਚਰਨਾਂ ਦਾ ਆਸਰਾ ਲੈ ਕਰਕੇ ਤੇ ਇਹਨਾਂ ਨੇ ਪਰਮੇਸ਼ਰ ਨੂੰ ਪਾ ਹੀ ਲਿਆ ਹੈ। ਨਹੀਂ ਤਾਂ ਬਹੁਤੇ ਮਹਾਰਾਜ ਕਹਿੰਦੇ ਅਣਗਿਣਤ ਸੰਸਾਰ ਭਰ ਦੇ ਜੀਵਾ ਇਹਨਾਂ ਤਿੰਨਾਂ ਗੁਣਾਂ ਦੇ ਅੰਦਰ ਦੇ ਵਰਤਾਰੇ ਦੇ ਵਿੱਚ ਹਰ ਸਮੇਂ ਵਰਤਦੇ ਰਹਿੰਦੇ ਆ। ਜੀਵਨ ਸਾਰਾ ਇਸੇ ਤਰ੍ਹਾਂ ਬੀਤ ਜਾਂਦਾ, ਪਰ ਸਮਝ ਨਹੀਂ ਪੈਂਦੀ, ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ ਪੂਰੇ ਸਤਿਗੁਰੂ ਜੀ ਤੋਂ ਬਿਨਾਂ।
ਜਿਨ੍ਹਾਂ ਨੇ ਪਾਉਣਾ ਚਾਹਿਆ ਸਾਧ ਸੰਗਤ ਜੀ ਉਹਨਾਂ ਨੇ ਪਾਇਆ ਹੈ। ਜਿਵੇਂ ਇੱਕ ਉਦਾਹਰਣ ਦੇਵਾਂ, ਕੋਈ ਮਹਾਤਮਾ ਸੀ ਨਗਰ ਦੇ ਅੰਦਰ। ਸਾਧ ਸੰਗਤ ਜੀ ਨਗਰ ਦੇ ਲੋਕ ਉਹਨਾਂ ਨੂੰ ਬੜਾ ਪਰੇਸ਼ਾਨ ਕਰਿਆ ਕਰਦੇ ਸਨ, ਬੜਾ ਉਹਨਾਂ ਨੂੰ ਪਰੇਸ਼ਾਨ ਕਰਨਾ, ਬੰਦਗੀ ਨਾ ਕਰਨ ਦੇਣੀ, ਪਰਮਾਤਮਾ ਦਾ ਸਿਮਰਨ ਨਾ ਕਰਨ ਦੇਣਾ। ਤੇ ਉਹਨਾਂ ਨੇ ਨਗਰ ਤੋਂ ਬਾਹਰ ਵਾਰ ਕੋਈ ਦੂਰੀ ਤੇ ਜਾ ਕੇ ਸਾਧ ਸੰਗਤ ਜੀ ਆਪਣੀ ਧਰਮਸ਼ਾਲਾ ਦੀ ਤਰ੍ਹਾਂ ਇੱਕ ਛਪਰੀ ਬਣਾ ਲਈ, ਉੱਥੇ ਬੈਠ ਕੇ ਉਹਨਾਂ ਨੇ ਸਿਮਰਨ ਕਰਿਆ ਕਰਨਾ। ਤੇ ਜਿਹੜੇ ਨਗਰ ਦੇ ਲੋਕ ਸਨ ਤੰਗ ਕਰਦੇ ਸਨ, ਬਾਰ-ਬਾਰ ਆ ਕੇ ਪਰੇਸ਼ਾਨ ਕਰਦੇ ਸੀ। ਫਿਰ ਉਹਨਾਂ ਨੇ ਦੇਖਿਆ ਕਿ ਮਹਾਤਮਾ ਨਗਰ ਤੋਂ ਬਾਹਰ ਵਾਰ ਚਲਾ ਗਿਆ ਤੇ ਸਾਧ ਸੰਗਤ ਜੀ ਉੱਥੇ ਫਿਰ ਇਕੱਲਾ ਬਾਹਰ ਜਾ ਕੇ ਕੁਟੀਆ ਨਹੀਂ ਉੱਥੇ ਜਾ ਕੇ ਬਣਾਵਣਾ ਕੀਤੀ। ਫਿਰ ਜਿਹੜੇ ਨਾਸਤਿਕ ਲੋਕ ਸਨ ਉਹਨਾਂ ਤੋਂ ਆਪਣਾ ਬਚਾਅ ਕਰਨ ਦੇ ਵਾਸਤੇ ਇੱਕ ਪਹਿਲਾਂ ਉਸਨੇ ਸਾਧ ਸੰਗਤ ਜੀ ਬੜੀ ਲੜਾਕੀ ਜੀ ਮਾਈ ਬਿਠਾ ਦੇਈ ਕਿ ਜਿਹੜਾ ਕੋਈ ਆਊ ਆਪੇ ਉਹਦੇ ਗਲ ਪੈ ਜਾਇਆ ਕਰੇਗੀ। ਫਿਰ ਅੱਗੇ ਸਾਧ ਸੰਗਤ ਜੀ ਮਾਰਖਿੰਡੀ ਗਾਂ, ਲੰਬੇ ਲੰਬੇ ਉਹਦੇ ਸਿੰਘ ਸਨ, ਉਸ ਨੂੰ ਕਿੱਲੇ ਦੇ ਨਾਲ ਬੰਨ੍ਹ ਦਿੱਤਾ, ਜਿਸ ਰਸਤੇ ਤੇ ਲੰਘ ਕਰਕੇ ਕੁਟੀਆ ਦੇ ਵਿੱਚ ਜਾਣਾ ਸੀ। ਔਰ ਤੀਸਰੇ ਥਾਂ ਤੇ ਕੀ ਕੀਤਾ ਕਿ ਇੱਕ ਵੱਢ ਖਾਣਾ ਕੁੱਤਾ ਜਿਹੜਾ ਸੀ ਨਾ, ਉਹ ਅੱਗੇ ਵੱਧਾ ਹੋਇਆ ਕਿ ਅਵਲ ਤਾਂ ਕੁੱਤੇ ਤੋਂ ਡਰਦੇ ਹੀ ਨਹੀਂ, ਕਿਸੇ ਅੱਗੇ ਆਉਣਾ ਨਹੀਂ ਹੈ। ਜੇ ਲੰਘਿਆ ਤੇ ਫਿਰ ਮਾਰਖਿੰਡੀ ਗਾਂ ਹੈ, ਇੱਥੋਂ ਨਹੀਂ ਕੋਈ ਪਾਰ ਹੋ ਸਕੇਗਾ। ਜੇ ਗਾਂ ਤੋਂ ਵੀ ਕੋਈ ਲੰਘ ਗਿਆ ਤੇ ਮਾਈ ਨਹੀਂ ਤਾਂ ਲੋਕਾਂ ਦੇ ਗਲ ਪੈ ਹੀ ਜਾਣਾ, ਇਹਨੇ ਨਹੀਂ ਮੇਰੇ ਕੋਲ ਕਿਸੇ ਨੂੰ ਪਹੁੰਚਣ ਦੇਣਾ। ਉਦਾਹਰਣ ਵਜੋਂ ਬੇਨਤੀ ਕਰਦਾ ਪਿਆ। ਤੇ ਜਿਹੜੇ ਨਾਸਤਿਕ ਲੋਕ ਮਹਾਤਮਾ ਨੂੰ ਸਾਧ ਸੰਗਤ ਜੀ ਤੰਗ ਕਰਦੇ ਸਨ, ਬੰਦਗੀ ਨਹੀਂ ਸਨ ਕਰਨ ਦਿੰਦੇ, ਉਹਨਾਂ ਲੋਕਾਂ ਨੇ 1 2 4 ਜਾਣਿਆਂ ਨੇ ਆ ਕੇ ਦੇਖਿਆ, ਕਹਿੰਦੇ ਕਿ ਨਾ, ਉਹਨਾਂ ਜਾ ਕੇ ਰੌਲਾ ਪਾਤਾ ਪਿੰਡ ਦੇ ਵਿੱਚ। ਜਿਹੜਾ ਕੋਈ ਅੱਗੇ ਲੰਘਣ ਦਾ ਯਤਨ ਕਰਦਾ ਕੁੱਤਾ ਵੱਢ ਖਾਣ ਨੂੰ ਪੈਂਦਾ ਸੀ। ਤੇ ਫਿਰ ਮਾਰਖਿੰਡੀ ਗਾਂ ਅੱਗੋਂ ਸਿੰਘ ਜਿਹੜੀ ਮਾਰਦੀ ਸੀ, ਢੁੱਡਾ ਮਾਰਦੀ ਸੀ। ਤੇ ਉਹਨਾਂ ਨੇ ਨਗਰ ਵਿੱਚ ਜਾ ਕੇ ਰੌਲਾ ਪਾ ਦਿੱਤਾ, ਕਹਿੰਦੇ ਹੋਰ ਨਾ ਕੋਈ ਮਹਾਤਮਾ ਕੋਲ ਜਾਇਓ, ਕੀ ਜਾਣਾ ਲੈਣਾ ਮਹਾਤਮਾ ਕੋਲ ਜਾ ਕੇ, ਉੱਥੇ ਤਾਂ ਕੁੱਤਾ ਜਿਹੜਾ ਵੱਢ ਖਾਣ ਨੂੰ ਪੈਂਦਾ ਹੈ, ਛੱਡੋ ਖਹਿੜਾ, ਕੀ ਲੈਣਾ ਮਹਾਤਮਾ ਕੋਲ ਜਾ ਕੇ। ਪਰ ਜਿਨ੍ਹਾਂ ਨੇ ਕੁਝ ਲੈਣਾ ਸੀ ਨਾ ਮਹਾਤਮਾ ਤੋਂ, ਗੁਣ ਗਿਆਨ ਦੀ ਪ੍ਰਾਪਤੀ ਕਰਨੀ ਸੀ, ਉਹਨਾਂ ਨੇ ਫਿਰ ਢੰਗ ਕੋਈ ਤਰੀਕਾ ਵਰਤ ਲਿਆ। ਉਹ ਫਿਰ ਸਾਧ ਸੰਗਤ ਜੀ ਕੋਈ ਨਾ ਕੋਈ ਜੁਗਤੀ ਵਰਤ ਲੈਂਦੇ ਆ। ਕੀ ਕੀਤਾ, ਇੱਕ ਸਾਧ ਸੰਗਤ ਜੀ ਪੇਸੀ ਗੁੜ ਦੀ ਲਈ ਹੈ, ਤੇ ਫਿਰ ਇਸੇ ਤਰ੍ਹਾਂ ਨਾਲ ਉਹਨਾਂ ਨੇ ਹਰਾ ਹਰਾ ਘਾਹ ਲਿਆ, 3 4 ਸੂਟ ਲੈ ਲਏ ਨੇ, ਤੇ ਨਾਲ ਕੋਈ ਦਸ਼ਣੀ ਭੇਟਾ ਲੈ ਲਈ। ਜਿੱਥੇ ਵੱਢ ਖਾਣਾ ਕੁੱਤਾ ਬੱਧਾ ਹੋਇਆ ਸੀ, ਉਹਨੂੰ ਲਿਆ ਕੇ ਗੁੜ ਪਾ ਦਿੱਤਾ। ਉਹ ਕੱਟਣ ਦੀ ਥਾਂ ਤੇ ਉਹ ਗੁੜ ਦੇ ਸਾਧ ਸੰਗਤ ਜੀ ਪਰਚ ਗਿਆ, ਗੁੜ ਨੂੰ ਚੱਟਣ ਲੱਗ ਪਿਆ। ਤੇ ਜਿਹੜੀ ਮਾਰਖਿੰਡੀ ਗਾਂ ਸੀ, ਉਹਨੇ ਸਿੰਘ ਮਾਰਨ ਦੀ ਥਾਂ ਤੇ ਉਹਨੂੰ ਹਰਾ ਹਰਾ ਜਦੋਂ ਘਾਹ ਪਾ ਦਿੱਤਾ, ਉਹ ਘਾਹ ਖਾਣ ਦੇ ਵਿੱਚ ਉਲਝ ਗਈ। ਉਹਨੇ ਕੀ ਮਾਰਨਾ ਸੀਗਾ ਫਿਰ। ਤੇ ਮਾਈਆਂ ਨੂੰ ਕੱਪੜਿਆਂ ਦਾ ਬੜਾ ਕਹਿੰਦੇ ਸ਼ੌਂਕ ਹੁੰਦਾ ਹੈ। ਉਹ ਜਿਹੜੀ ਗਲ ਪੈਣ ਵਾਲੀ ਬੜੀ ਲੜਾਕੇ ਜਿਹੇ ਸੁਭਾਅ ਦੀ ਮਾਈ ਸੀ ਨਾ, ਉਹਨੂੰ ਜਾ ਕੇ ਕਹਿੰਦਾ, ਮਾਤਾ ਇਹ ਕੱਪੜੇ ਭੇਟਾ ਲਾ ਲਿਓ, ਨਾਲ 5 ਰੁਪਏ ਦਰਸ਼ਨਾ ਵੀ ਭੇਟਾ ਦੇ ਦਿੱਤੀ। ਕਹਿੰਦੇ ਮਹਾਤਮਾ ਦੇ ਮੈਨੂੰ ਦਰਸ਼ਨ ਕਰਵਾ ਦੇਵਾ। ਉਹ ਫਿਰ ਉਹਨੇ ਗਲ ਪੈਣ ਦੀ ਥਾਂ ਕਹਿੰਦੇ, ਮੈਂ ਹੁਣੇ ਮਹਾਤਮਾ ਜੀ ਨੂੰ ਬੇਨਤੀ ਕਰਦੇ ਆ, ਤੁਹਾਨੂੰ ਦਰਸ਼ਨ ਦਿੰਦੇ, ਤੁਸੀਂ ਮਿਲ ਕਰਕੇ ਕੋਈ ਵਿਚਾਰ ਕਰ ਲੈਣੀ। ਉਹ ਤਿੰਨਾਂ ਤੋਂ ਸਾਧ ਸੰਗਤ ਜੀ ਪਾਰ ਲੰਘ ਕੇ ਮਹਾਤਮਾ ਦੀ ਕੁਟੀਆ ਵਿੱਚ ਪ੍ਰਵੇਸ਼ ਹੋ ਕਰਕੇ ਜਾ ਕੇ ਉਹਨੇ ਮਿਲ ਲਿਆ, ਮਹਾਤਮਾ ਦੇ ਨਾਲ ਮਿਲਾਪ ਹੋ ਗਿਆ। ਇਸੇ ਪ੍ਰਕਾਰ ਇਹ ਉਦਾਹਰਣ ਸਮਝਣ ਦੇ ਵਾਸਤੇ ਹੈ। ਸਾਧ ਸੰਗਤ ਜੀ ਮਹਾਤਮਾ ਜੋ ਹੈ ਨਾ, ਅਕਾਲ ਪੁਰਖ ਪਰਮੇਸ਼ਰ ਦੀ ਤਰ੍ਹਾਂ ਪਰਮਾਤਮਾ ਰੂਪ ਮਹਾਤਮਾ ਹੈ। ਔਰ ਸਾਧ ਸੰਗਤ ਜੀ 3 ਗੁਣ ਜਿਹੜੇ ਹਨ, ਇਹ ਜਾਣੋ ਕਿ ਇਹਨਾਂ ਤੋਂ ਪਾਰ ਜਿਹੜਾ ਲੰਘਣਾ ਹੈ ਨਾ, ਇਹ ਕੁੱਤੇ ਤੋਂ ਪਾਰ ਲੰਘਣ ਦੀ ਤਰ੍ਹਾਂ ਹੈ। ਇਸੇ ਪ੍ਰਕਾਰ ਲੋਭ ਰੂਪੀ ਕੁੱਤਾ ਹੈ, ਔਰ ਅਵਿਦਿਆ ਰੂਪ ਸਾਧ ਸੰਗਤ ਜੀ ਗਾਂ ਹੈ। ਔਰ ਇਸੇ ਪ੍ਰਕਾਰ 3 ਗੁਣਾਂ ਦਾ ਤਿਆਗ ਕਰਨਾ, ਕੱਪੜੇ ਅਰਪਣ ਕਰਨ ਦੀ ਤਰ੍ਹਾਂ ਇਹ ਮਾਈ ਰੂਪ ਸਾਧ ਸੰਗਤ ਜੀ ਮਾਇਆ ਹੈ। ਇਹ ਜਿਹੜੇ ਸੰਸਾਰ ਦੇ ਆਮ ਜਿਹੜੇ ਜੀਵ ਹੈ ਨਾ, ਉਹ ਇਹਨਾਂ ਤੋਂ ਸਾਧ ਸੰਗਤ ਜੀ ਪਾਰ ਨਹੀਂ ਹੋਇਆ ਜਾਂਦਾ। ਜਿਹੜਾ ਲੋਭ ਹੈ ਇਹਦੇ ਵਿੱਚ ਹੀ ਕੋਈ ਪਰਚ ਜਾਂਦਾ ਹੈ, ਜਾਂ ਡਰਦਾ ਮਹਾਰਾਜ ਸਾਧ ਸੰਗਤ ਜੀ ਭੱਜ ਜਾਂਦਾ ਹੈ। ਪਰ ਜਿਨ੍ਹਾਂ ਨੇ ਪਰਮੇਸ਼ਰ ਨੂੰ ਪਾਉਣਾ ਹੁੰਦਾ ਹੈ ਨਾ, ਲੋਭ ਰੂਪੀ ਕੁੱਤੇ ਨੂੰ ਸੰਤੋਖ ਰੂਪੀ ਗੁੜ ਪਾ ਦਿੰਦੇ ਹੈ। ਅਵਿਦਿਆ ਰੂਪ ਗਾਂ ਨੂੰ ਸਾਧ ਸੰਗਤ ਜੀ ਹਰਾ ਹਰਾ ਗਿਆਨ ਰੂਪੀ ਘਾਹ ਪਾ ਦਿੰਦੇ ਹਨ।
ਔਰ ਇਸੇ ਪ੍ਰਕਾਰ ਜਿਹੜੀ ਮਾਈ ਮਾਇਆ ਹੈ, ਤਿੰਨਾਂ ਗੁਣਾਂ ਦਾ ਤਿਆਗ ਰੂਪੀ ਕੱਪੜਾ ਦੇ ਕਰਕੇ ਫਿਰ ਮਹਾਤਮਾ ਰੂਪ ਪਰਮੇਸ਼ਰ ਦੇ ਨਾਲ ਉਜਾਗ ਕਰਕੇ ਮਿਲਾਪ ਕਰ ਲੈਂਦੇ ਹੈ। ਐਸਾ ਉਹਨਾਂ ਗੁਰਮੁਖਾਂ ਦਾ ਜੀਵਨ ਹੈ। ਗਰੀਬ ਨਵਾਜ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹਜੂਰ ਬਖਸ਼ਿਸ਼ ਕਰ ਰਹੇ ਹੈ। ਤੇਹੀ ਗੁਣੀ ਤ੍ਰਿਭਾਵਨ ਵਿਆਪਿਆ ਭਾਈ। ਹੇ ਭਾਈ, ਐ ਗੁਰ ਸਿੱਖੋ, ਇਹ ਤਿੰਨਾਂ ਗੁਣਾਂ ਦੇ ਵਿੱਚ ਹੀ ਤਮਾਮ ਸੰਸਾਰ ਭਰ ਦੇ ਤਿੰਨਾਂ ਲੋਕਾਂ ਦੇ ਜੀਵ ਵਰਤ ਰਹੇ ਹਨ। ਗੁਰਮੁਖ ਬੂਝ ਬੁਝਾਏ। ਪਰ ਇਹ ਸਮਝ ਤਾਂ ਪੈਂਦੀ ਹੈ ਜੇ ਗੁਰਮੁਖਾਂ ਦੀ ਸੰਗਤ ਕਰੇ ਜਾਂ ਗੁਰਾਂ ਦੇ ਮੁਖ ਦੁਆਰਾ ਉਪਦੇਸ਼ ਸਰਵਣ ਕਰੇ, ਤਾਂ ਹੀ ਮਹਾਰਾਜ ਕਹਿੰਦੇ ਇਸ ਬੂਝ ਨੂੰ ਬੁੱਝਿਆ ਜਾ ਸਕਦਾ ਹੈ, ਇਸ ਤੱਤ ਨੂੰ ਸਮਝਿਆ ਜਾ ਸਕਦਾ ਹੈ। ਇਸ ਗੱਲ ਨੂੰ ਸਮਝਿਆ ਤਾਂ ਜਾ ਸਕਦਾ ਹੈ ਜੇ ਗੁਰਮੁਖਾਂ ਦੀ ਸੰਗਤ ਕਰੇ। ਜਿਨ੍ਹਾਂ ਗੁਰਮੁਖਾਂ ਨੇ ਸਾਧ ਸੰਗਤ ਜੀ ਤਿੰਨਾਂ ਗੁਣਾਂ ਤੋਂ ਉਪਰਾਮ ਹੋ ਕੇ ਪਰਮਾਤਮਾ ਦੇ ਚਰਨਾਂ ਵਿੱਚ ਆਪਣੇ ਚਿੱਤ ਨੂੰ ਜੋੜਿਆ ਹੈ। ਮਹਾਰਾਜ ਕਹਿੰਦੇ ਗੁਰਮੁਖ ਬੂਝ ਬੁਝਾਏ, ਜਾਂ ਫਿਰ ਗੁਰਮੁਖਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬੁੱਝ, ਜਿਹੜੀ ਬੂਝ ਹੈ ਨਾ, ਜਿਹਨੂੰ ਬੁੱਝਿਆ ਨਹੀਂ ਸੀ ਜਾ ਸਕਦਾ, ਜਿਹੜੇ ਤੱਤ ਨੂੰ ਸਮਝਿਆ ਨਹੀਂ ਸੀ ਜਾ ਸਕਦਾ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਮਝਾ ਦਿੱਤਾ ਹੈ। ਐਸੀ ਜਿਹੜੀ ਸਾਧ ਸੰਗਤ ਜੀ ਤਾਤਪਰਜ ਹੈ, ਇਹਨੂੰ ਸਮਝਣਾ ਜੀਵ ਦੇ ਆਪਣੇ ਵੱਸ ਦੀ ਗੱਲ ਨਹੀਂ ਹੈ। ਜੋ ਪਰਮੇਸ਼ਰ ਦੀ ਪ੍ਰਾਪਤੀ ਦਾ ਤਾਤਪਰਜ ਹੈ, ਕਿਵੇਂ ਉਹ ਤੱਤ ਸਿਧਾਂਤ ਨੂੰ ਜਾਣਨਾ ਹੈ, ਕਿਵੇਂ ਤਿੰਨਾਂ ਗੁਣਾਂ ਤੋਂ ਪਾਰ ਹੋ ਕਰਕੇ ਚੌਥੇ ਪਦ ਤੁਰੀਏ ਪਦ ਦੀ ਵਿਚਾਰ ਕਰਨੀ ਹੈ, ਗਰੀਬ ਨਵਾਜ ਸਤਿਗੁਰੂ ਜੀ ਦੀ ਸਿੱਖਿਆ ਦੁਆਰਾ ਹੀ ਸਮਝਿਆ ਜਾ ਸਕਦਾ ਹੈ। ਰਾਮ ਨਾਮ ਲਗ ਛੂਟੀਐ ਭਾਈ। ਹਜੂਰ ਉਪਦੇਸ਼ ਦਿੰਦੇ ਹਨ, ਹੇ ਗੁਰਸਿੱਖੋ, ਐ ਭਾਈ ਜਨੋ, ਪਰਮੇਸ਼ਰ ਦੇ ਨਾਮ ਦੇ ਨਾਲ ਲੱਗਣੇ ਕਰਕੇ ਹੀ ਇਹਨਾਂ ਤਿੰਨਾਂ ਗੁਣਾਂ ਤੋਂ ਖਹਿੜਾ ਛੁੱਟਦਾ ਹੈ। ਇਹ ਜਿਹੜੇ ਬੰਧਨ ਰੂਪ ਹੋ ਕਰਕੇ ਜੀਵਾਂ ਨੂੰ ਚੰਬੜੇ ਹੈ ਨਾ, ਕੋਈ ਰਜੋਗੁਣੀ ਸੁਭਾਅ ਦਾ, ਕੋਈ ਤਮੋਗੁਣੀ ਸੁਭਾਅ ਦਾ, ਕੋਈ ਸਤੋਗੁਣੀ ਸੁਭਾਅ ਦਾ ਹੈ, ਸਭ ਬੰਧਨ ਰੂਪ ਹਨ। ਮਹਾਰਾਜ ਕਹਿੰਦੇ ਇਹਨਾਂ ਤੋਂ ਖਹਿੜਾ ਤਾਂ ਛੁੱਟਦਾ ਜੇ ਪਰਮੇਸ਼ਰ ਦੇ ਨਾਮ ਦਾ ਪੱਲਾ ਫੜਿਆ ਜਾਵੇ, ਜੇ ਵਾਹਿਗੁਰੂ ਦੇ ਨਾਮ ਦਾ ਆਸਰਾ ਲਿਆ ਜਾਵੇ, ਤਾਂ ਹੀ ਇਹਨਾਂ ਤੋਂ ਮਹਾਰਾਜ ਕਹਿੰਦੇ ਛੁੱਟੀ ਦਾ ਹੈ। ਪੁੱਛਹੁ ਗਿਆਨੀਆਂ ਜਾਏ। ਤੇ ਹਜੂਰ ਕਹਿੰਦੇ ਜੇ ਸਾਡੇ ਬਚਨਾਂ ਤੇ ਕੋਈ ਸ਼ੰਕਾ ਲੱਗਦਾ ਹੈ ਨਾ, ਐ ਗੁਰਸਿੱਖੋ, ਜਾਓ ਗਿਆਨਵਾਨਾਂ ਤੋਂ ਜਾ ਕਰਕੇ ਪੁੱਛ ਲਓ, ਜਿਨ੍ਹਾਂ ਨੇ ਇਹਨਾਂ ਤਿੰਨਾਂ ਗੁਣਾਂ ਤੋਂ ਖਹਿੜਾ ਛੁਡਾਇਆ ਹੈ। ਜਿਹੜੇ ਗਿਆਨਵਾਨ ਇਹਨਾਂ ਤਿੰਨਾਂ ਬੰਧਨ ਰੂਪਾਂ ਤੋਂ ਆਜ਼ਾਦ ਹੋ ਗਏ ਆ, ਸੁਤੰਤਰ ਜੀਵਨ ਵਾਲੇ ਹਨ, ਉਹਨਾਂ ਨੇ ਜੀਵਨ ਮੁਕਤੀ ਦਾ ਆਨੰਦ ਮਾਣਿਆ ਹੈ। ਕਿਸੇ ਪ੍ਰਕਾਰ ਦਾ ਕੋਈ ਵੀ ਬੰਧਨ ਉਹਨਾਂ ਦੇ ਜੀਵਨ ਦੇ ਵਿੱਚ ਨਹੀਂ ਪੈਂਦਾ ਪਿਆ। ਹਜੂਰ ਕਹਿੰਦੇ ਤਿੰਨਾਂ ਗੁਰਮੁਖਾਂ ਗਿਆਨਵਾਨਾਂ ਤੋਂ ਜਾ ਕਰਕੇ ਪੁੱਛ ਲਓ ਕਿ ਵਾਹਿਗੁਰੂ ਦੇ ਭਜਨ ਕੀਤੇ ਤੋਂ ਬਿਨਾਂ, ਪਰਮਾਤਮਾ ਦੇ ਸਿਮਰਨ ਕੀਤੇ ਤੋਂ ਬਿਨਾਂ ਕਿ ਇਹਨਾਂ ਤਿੰਨਾਂ ਗੁਣਾਂ ਤੋਂ ਆਜ਼ਾਦ ਹੋਇਆ ਜਾ ਸਕਦਾ ਹੈ? ਮਹਾਰਾਜ ਕਹਿੰਦੇ ਹਰ ਇੱਕ ਦਾ ਜਵਾਬ ਇਹੋ ਹੋਏਗਾ ਕਿ ਨਹੀਂ, ਵਾਹਿਗੁਰੂ ਦੇ ਭਜਨ ਤੋਂ ਬਿਨਾਂ ਕਦੇ ਵੀ ਕੋਈ ਇਹਨਾਂ ਬੰਧਨਾਂ ਤੋਂ ਆਜ਼ਾਦ ਨਹੀਂ ਹੋ ਸਕਿਆ। ਪਰਮੇਸ਼ਰ ਦਾ ਨਾਮ ਹੈ ਜਿਹੜਾ ਸਾਧ ਸੰਗਤ ਜੀ ਮਾਇਆ ਦੇ ਬੰਧਨਾਂ ਨੂੰ ਕੱਢ ਸਕਦਾ ਹੈ, ਨਹੀਂ ਤਾਂ ਇਹ ਜੀਵ ਪਰਮਾਰਥ ਦੇ ਰਸਤੇ ਤੇ ਚੱਲ ਹੀ ਨਹੀਂ ਸਕਦਾ। ਮਹਾਰਾਜ ਕਹਿੰਦੇ ਇੱਥੇ ਬਾਰ-ਬਾਰ ਇਹ ਜੀਵ ਠੇਡੇ ਖਾਂਦਾ ਰਹਿੰਦਾ ਹੈ, ਇੱਥੇ ਮਹਾਰਾਜ ਕਹਿੰਦੇ ਮਾਇਆ ਦੇ ਬੰਧਨਾਂ ਵਿੱਚ ਵੱਜਾ ਰਹਿੰਦਾ ਹੈ। ਮਨ ਰੇ ਤ੍ਰੈ ਗੁਣ ਛੋੜ ਚੌਥੇ ਚਿਤ ਲਾਏ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਉਪਦੇਸ਼ ਦਿੰਦੇ ਹਨ, ਹੇ ਪਿਆਰੇ ਮਨਾ, ਇਹਨਾਂ ਤਿੰਨਾਂ ਗੁਣਾਂ ਨੂੰ ਛੱਡ ਕੇ ਚੌਥੇ ਪਦ ਭਾਵ ਤੁਰੀਆ ਪਦ ਪਰਮੇਸ਼ਰ ਦੇ ਸਰੂਪ ਦੇ ਵਿੱਚ ਆਪਣੇ ਚਿੱਤ ਨੂੰ ਲਾਉਣਾ ਕਰ। ਇਹਨਾਂ ਤਿੰਨਾਂ ਗੁਣਾਂ ਦਾ ਤਿਆਗ ਕਰਕੇ ਪਰਮਾਤਮਾ ਦੇ ਚਰਨਾਂ ਵਿੱਚ ਆਪਣੇ ਚਿੱਤ ਨੂੰ ਲਾਉਣਾ ਕਰ। ਹਰ ਜੀਉ ਤੇਰਾ ਮਨ ਵਸੈ ਭਾਈ। ਹੇ ਭਾਈ, ਹੇ ਗੁਰਸਿੱਖੋ, ਅਕਾਲ ਪੁਰਖ ਪਰਮਾਤਮਾ ਤੁਹਾਡੇ ਹਿਰਦੇ ਵਿੱਚ ਆ ਕੇ ਨਿਵਾਸ ਕਰ ਲਵੇਗਾ। ਜੇ ਇਹ ਮਨ ਪਰਮਾਤਮਾ ਦੇ ਚਰਨਾਂ ਦੇ ਨਾਲ ਜੋੜਿਆ ਜਾਵੇ, ਪਰਮਾਤਮਾ ਇਸ ਮਨ ਦੇ ਵਿੱਚ ਸਾਖਸ਼ਾਤ ਰੂਪ ਹੋ ਕਰਕੇ ਮਹਾਰਾਜ ਕਹਿੰਦੇ ਦਰਸ਼ਨ ਦਿੰਦਾ ਹੈ। ਹਿਰਦੇ ਘਰ ਦੇ ਅੰਦਰ ਹੀ ਭਾਵੇਂ ਵਰਤਦਾ ਪਿਆ ਸਾਧ ਸੰਗਤ ਜੀ, ਪਰ ਬੇਸਮਝ ਜੀਵ ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਸਰੂਪ ਨੂੰ ਜਾਣ ਨਹੀਂ ਸਕਦੇ। ਜਿਨ੍ਹਾਂ ਦੇ ਅਗਿਆਨ ਤੇ ਮਤ ਤੇ ਸਾਧ ਸੰਗਤ ਜੀ ਭਰਮ ਦਾ ਪਰਦਾ ਪਿਆ ਹੋਇਆ, ਅਗਿਆਤ ਹੋਣੇ ਕਰਕੇ ਵਾਹਿਗੁਰੂ ਦੇ ਸਰੂਪ ਨੂੰ ਬੁੱਝ ਨਹੀਂ ਸਕਦੇ। ਜਿਵੇਂ ਹਜੂਰ ਦਾ ਮੁੱਖ ਵਾਕ ਆਉਂਦਾ, ਤੂੰ ਹਿਰਦੈ ਗੁਪਤ ਵਸੇ ਦਿਨ ਰਾਤੀ, ਤੇਰਾ ਭਾਉ ਨਾ ਬੁੱਝੇਗਾ ਵਾਰੀ।
ਮਹਾਰਾਜ ਇਹ ਝੱਲੇ ਬੇਸਮਝ ਜੀਵ ਆਪ ਜੀ ਦੇ ਸਰੂਪ ਨੂੰ ਬੁੱਝ ਨਹੀਂ ਸਕਦੇ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਚਰਨਾਂ ਦਾ ਪਿਆਰ ਜਾਣਦੇ ਨਹੀਂ ਹੈ। ਐਸੀ ਮੱਤ ਤੇ ਮਹਾਰਾਜ ਇਹਨਾਂ ਦੇ ਭਰਮ ਦੇ ਪੜਦੇ ਪਏ ਹੋਏ ਹੈ। ਰਾਤ ਵੀ ਦਿਨੇ ਵੀ ਗੁਪਤ ਰੂਪ ਦੇ ਵਿੱਚ ਪਰਮਾਤਮਾ ਜੀਵ ਦੇ ਹਿਰਦੇ ਅੰਦਰ ਵਸਦਾ ਪਿਆ, ਪਰ ਬੇਸਮਝ ਜੀਵ ਜਾਣਦਾ ਨਹੀਂ ਹੈ। ਤੇ ਮਹਾਰਾਜ ਕਹਿੰਦੇ ਹਰ ਜੀਓ ਤੇਰਾ ਮਨ ਵਸੈ ਭਾਈ। ਹੇ ਭਾਈ ਗੁਰਸਿੱਖੋ, ਪਰਮਾਤਮਾ ਤੁਹਾਡੇ ਹਿਰਦੇ ਵਿੱਚ ਆ ਕੇ ਵਸ ਜਾਵੇਗਾ। ਸਦਾ ਹਰ ਕੇ ਗੁਣ ਗਾਏ। ਸਦਾ ਸਦਾ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰੋ, ਪਰਮਾਤਮਾ ਦੇ ਗੁਣਾਂ ਨੂੰ ਯਾਦ ਕਰਿਆ ਕਰੋ। ਹਿਰਦਿਓ ਹੋ ਕੇ ਪ੍ਰੀਤ ਰੂਪ ਰਸਨਾ ਦੇ ਨਾਲ ਪਰਮਾਤਮਾ ਦੇ ਗੁਣ ਗਾਇਆ ਕਰ। ਜਿਵੇਂ ਔਕੜ ਦੇ ਵੇਲੇ ਰੱਬ ਨੂੰ ਯਾਦ ਕਰਦਾ ਹੈ, ਇਸੇ ਤਰ੍ਹਾਂ ਸੁੱਖਾਂ ਦੇ ਵਿੱਚ ਪਰਮੇਸ਼ਰ ਨੂੰ ਯਾਦ ਕਰਿਆ ਕਰ, ਰੱਬ ਦਾ ਸ਼ੁਕਰ ਕਰਿਆ ਕਰ। ਪਰਮਾਤਮਾ ਨੂੰ ਹਰ ਸਮੇਂ ਸਦਾ ਸਦਾ ਜੀਵਨ ਪਰਯੰਤ ਪਰਮੇਸ਼ਰ ਨੂੰ ਯਾਦ ਕਰਨਾ ਕਰ। ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਨਾਮੈ ਤੇ ਸਭ ਉਪਜੈ ਭਾਈ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਪਰਮੇਸ਼ਰ ਦੇ ਨਾਮ ਦੀ ਵਡਿਆਈ ਉਚਾਰਨ ਕਰ ਰਹੇ ਹਨ। ਪਰਮਾਤਮਾ ਦੇ ਨਾਮ ਕਰਕੇ ਮਹਾਰਾਜ ਕਹਿੰਦੇ ਜੀਵਾਂ ਦੇ ਅੰਦਰ ਸ਼ੁਭ ਗੁਣ ਪੈਦਾ ਹੁੰਦੇ ਹੈ। ਜਿਹੜਾ ਜੀਵ ਪਰਮਾਤਮਾ ਦਾ ਸਿਮਰਨ ਕਰਦਾ ਹੈ, ਸੁਭਾਵਕ ਹੀ ਸਾਧ ਸੰਗਤ ਜੀ ਫਿਰ ਸ਼ੁਭ ਗੁਣਾਂ ਨੂੰ ਧਾਰਨ ਕਰਨ ਲੱਗ ਪੈਂਦਾ ਹੈ, ਔਗੁਣਾਂ ਦਾ ਤਿਆਗ ਕਰਨ ਲੱਗ ਪੈਂਦਾ ਹੈ। ਜੇ ਪਰਮਾਤਮਾ ਦਾ ਸਿਮਰਨ ਕਰਦਾ ਹੈ, ਸਿਮਰਨ ਕਰਕੇ ਹੀ ਸਾਧ ਸੰਗਤ ਜੀ ਜੀਵ ਦੇ ਹਿਰਦੇ ਅੰਦਰ ਪ੍ਰਕਾਸ਼ ਹੁੰਦਾ, ਸੋਝੀ ਮਿਲਦੀ ਹੈ, ਚੰਗੀ ਮੱਤ ਪ੍ਰਾਪਤ ਹੁੰਦੀ ਹੈ। ਆਤਮ ਸ਼ੈਣੀ ਬੁੱਧ ਵਾਹਿਗੁਰੂ ਦੇ ਸਿਮਰਨ ਕਰਕੇ ਹੀ ਮਿਲਦੀ ਹੈ। ਤੇ ਜਿਵੇਂ ਜਿਵੇਂ ਪਰਮਾਤਮਾ ਦਾ ਸਿਮਰਨ ਕਰਦਾ ਹੈ, ਤਿਵੇਂ ਤਿਵੇਂ ਜੀਵ ਦੇ ਹਿਰਦੇ ਅੰਦਰ ਸਾਧ ਸੰਗਤ ਜੀ ਜਿਹੜੀ ਚੰਗੀ ਬੁੱਧ ਹੈ ਆਈ ਜਾਂਦੀ, ਮਲੀਨ ਬੁੱਧੀ ਜਿਹੜੀ ਅਭਾਵ ਹੋਈ ਜਾਂਦੀ ਹੈ। ਔਰ ਜਿਵੇਂ ਜਿਵੇਂ ਪਰਮਾਤਮਾ ਦਾ ਸਿਮਰਨ ਕਰਦਾ ਹੈ, ਤਿਵੇਂ ਤਿਵੇਂ ਬੁੱਧ ਪ੍ਰਾਪਤ ਹੁੰਦੀ ਹੈ ਤੇ ਚੰਗੀ ਬੁੱਧ ਕਰਕੇ ਫਿਰ ਚੰਗੇ ਗੁਣਾਂ ਨੂੰ ਧਾਰਨ ਕਰਦਾ ਹੈ। ਫਿਰ ਮਹਾਰਾਜ ਜੀ ਦੇ ਉਪਦੇਸ਼ ਨੂੰ ਸਰਵਣ ਕਰਕੇ ਜੀਵਨ ਦੇ ਵਿੱਚ ਕਮਾਉਂਦਾ ਹੈ। ਸਾਜ ਕੀਜੈ ਗੁਣ ਹਕੇਰੀ, ਛੋੜ ਅਵਗੁਣ ਚੱਲੀ ਹੈ। ਫਿਰ ਦੂਜਿਆਂ ਦੇ ਵਿੱਚ ਕਦੇ ਅਵਗੁਣ ਨਹੀਂ ਦੇਖਦਾ, ਹਰ ਸਮੇਂ ਸ਼ੁਭ ਗੁਣੀ ਸਾਧ ਸੰਗਤ ਜੀ ਧਾਰਨ ਕਰਦਾ ਹੈ। ਕਿਉਂਕਿ ਪਰਮਾਤਮਾ ਨੇ ਜਿਤਨੇ ਵੀ तमाम ਸੰਸਾਰ ਭਰ ਦੇ ਜੀਵਾਂ ਨੂੰ ਪੈਦਾ ਕੀਤਾ ਹੈ, ਹਰ ਇੱਕ ਜੀਵ ਦੇ ਅੰਦਰ ਕੋਈ ਨਾ ਕੋਈ ਗੁਣ ਪਾਇਆ, ਭਾਵੇਂ ਕਿੰਨਾ ਵੀ ਵੱਡਾ ਕੋਈ ਅਵਗੁਣ ਹਾਰਾ ਹੋਵੇ, ਕਿੰਨਾ ਵੀ ਭਾਵੇਂ ਔਗੁਣਾਂ ਨੂੰ ਧਾਰਨ ਕਰਨ ਵਾਲਾ ਹੋਵੇ, ਔਗੁਣ ਹਾਰੇ ਦੇ ਵਿੱਚ ਵੀ ਕੋਈ ਨਾ ਕੋਈ ਜ਼ਰੂਰ ਪਰ ਜ਼ਰੂਰ ਗੁਣ ਹੁੰਦਾ ਹੀ ਕਰਦਾ ਹੈ। ਪ੍ਰਮਾਤਮਾ ਨੇ ਧੰਨ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਚਨ ਪੜ੍ਹਦੇ ਹਨ। ਨਾਵੇਂ ਪਾਤਸ਼ਾਹੀ ਦੇ ਜਿਹੜੇ ਸ਼ਲੋਕ ਹਨ, ਵੈਰਾਗਮਈ ਸ਼ਲੋਕ, ਸੱਚੇ ਪਾਤਸ਼ਾਹ ਜੀ ਨੇ ਕੂਕਰ ਦੀ ਉਦਾਹਰਨ ਦਿੱਤੀ, ਕੁੱਤੇ ਦੀ। ਹੇ ਜੀਵ, ਜੇ ਪ੍ਰਮਾਤਮਾ ਦੀ ਬੰਦਗੀ ਕਰਨੀ ਹੈ ਨਾ, ਕਹਿੰਦੇ ਕੂਕਰ ਵਰਗਾ ਸੁਭਾਅ ਬਣਾ ਲੈ ਕਿ ਆਪਣੇ ਮਾਲਕ ਦਾ ਦਰ ਨਹੀਂ ਕਦੇ ਵੀ ਛੱਡਦਾ। ਇਦਾਂ ਦਾ ਸੁਭਾਅ ਬਣਾ ਲੈ, ਮਹਾਰਾਜ ਕਹਿੰਦੇ ਫਿਰ ਤੇਰਾ ਪਾਰ ਉਤਾਰਾ ਹੋ ਸਕਦਾ ਹੈ। ਜੇ ਕਦੇ ਕਿਸੇ ਤਰ੍ਹਾਂ ਦਾ ਮਨ ਦੇ ਅੰਦਰ ਖਿਆਲ ਕਰ ਲਿਆ, ਕਦੇ ਕਿਸੇ ਥਾਂ ਤੇ ਭਰੋਸਾ ਬਣਾ ਲਿਆ, ਕਦੇ ਕਿਸੇ ਪਾਸੇ, ਕਦੇ ਹੰਨੇ ਦੀ, ਕਦੀ ਬੰਨੇ ਦੀ, ਕਦੀ ਪਹਾੜਾਂ ਵਾਲੇ ਰੰਨੇ ਦੀ, ਢੋਲ ਢਮੱਕਾ ਸਰਵਰ ਦਾ, ਹਿਰਸ ਬਾਬੇ ਨਾਨਕ ਦੀ ਆਖਣਾ, ਅਖਵਾਉਣਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਸਿੱਖ, ਤੇ ਦਰ ਕੋਈ ਵੀ ਛੱਡਣਾ ਨਾ, ਫਿਰ ਤਾਂ ਉਹ ਦੋ ਬੇੜੀਆਂ ਵਿੱਚ ਪੈਰ ਰੱਖਣ ਦੀ ਤਰ੍ਹਾਂ ਹੈ ਨਾ। ਤੇ ਦੋ ਬੇੜੀਆਂ ਵਿੱਚ ਪੈਰ ਰੱਖਣ ਵਾਲਾ ਮਨੁੱਖ ਕਦੇ ਪਾਰ ਨਹੀਂ ਹੋ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਸੱਚੇ ਹਜ਼ੂਰ ਨੇ ਉਚਾਰਨ ਕੀਤਾ ਹੈ, ਨਾਮੈ ਤੇ ਸਭ ਉਪਜੇ ਭਾਈ, ਕਿ ਵਾਹਿਗੁਰੂ ਦੇ ਨਾਮ ਕਰਕੇ ਸਾਧ ਸੰਗਤ ਜੀ ਸ਼ੁਭ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ। ਔਰ ਇਸੇ ਪ੍ਰਕਾਰ ਹਜ਼ੂਰ ਨੇ ਬਖਸ਼ਿਸ਼ ਕੀਤੀ ਹੈ ਕਿ ਜਿਹੜਾ ਪਰਮੇਸ਼ਰ ਦਾ ਨਾਮ ਜਪਦਾ ਹੈ, ਫਿਰ ਉਹਨੂੰ ਸਮਝ ਆ ਜਾਂਦੀ ਹੈ। ਸਾਧ ਸੰਗਤ ਜੀ ਔਗੁਣਾਂ ਨੂੰ ਛੱਡ ਕੇ ਸ਼ੁਭ ਗੁਣਾਂ ਨੂੰ ਧਾਰਦਾ ਹੈ। ਨਾਏ ਵਿਸਰਿਆ ਮਰ ਜਾਏ। ਤੇ ਜਦੋਂ ਪ੍ਰਮਾਤਮਾ ਦਾ ਨਾਮ ਵਿਸਰ ਜਾਂਦਾ ਹੈ, ਉਦੋਂ ਫਿਰ ਸ਼ੁਭ ਗੁਣ ਵੀ ਜੀਵ ਦੇ ਮਰ ਜਾਂਦੇ, ਭਾਵ ਅਭਾਵ ਹੋਣੇ ਸ਼ੁਰੂ ਹੋ ਜਾਂਦੇ ਹੈ। ਫਿਰ ਔਗੁਣਾਂ ਨੂੰ ਧਾਰਨ ਕਰਨ ਲੱਗ ਪੈਂਦਾ ਜਦੋਂ ਪ੍ਰਮਾਤਮਾ ਦਾ ਸਿਮਰਨ ਵਿਸਾਰ ਦਿੰਦਾ ਹੈ। ਨਾਮ ਕਰਕੇ ਹੀ ਜੀਵ ਨੂੰ ਸੋਝੀ ਆਈ ਹੈ, ਚੰਗੀ ਬੁੱਧ ਪ੍ਰਾਪਤ ਹੋਈ ਹੈ। ਤੇ ਜੇ ਉਹ ਨਾਮ ਜਪਣਾ ਹੀ ਛੱਡ ਦਿੱਤਾ, ਵਾਹਿਗੁਰੂ ਦਾ ਸਿਮਰਨ ਕਰਨਾ ਹੀ ਛੱਡ ਦਿੱਤਾ, ਫਿਰ ਸਾਧ ਸੰਗਤ ਜੀ ਬੁੱਧੀ ਜਿਹੜੀ ਮਲੀਨ ਹੋਣੀ ਸ਼ੁਰੂ ਹੋ ਜਾਂਦੀ ਹੈ। ਤੇ ਜੇ ਬੁੱਧ ਮਲੀਨ ਹੈ
ਤੇ ਫਿਰ ਸਾਧ ਸੰਗਤ ਜੀ ਜਿਹੜੀ ਪ੍ਰੇਰਣਾ ਹੈ ਨਾ ਮਨ ਨੂੰ ਬੁੱਧ ਪ੍ਰੇਰਿਤ ਕਰਦੀ ਹੈ, ਉਹ ਵੀ ਫਿਰ ਮਲੀਨ ਹੀ ਪ੍ਰੇਰਣਾ ਮਿਲਦੀ ਹੈ। ਤੇ ਜੇ ਮਨ ਮੈਲਾ ਹੈ, ਮਲੀਨਤਾਈ ਨੂੰ ਧਾਰਨ ਕਰਕੇ ਰੱਖਦਾ, ਫਿਰ ਇੰਦਰੀ ਵੀ ਮੈਲੇ ਹੈ, ਫਿਰ ਸੰਸਾਰ ਵੀ ਮੈਲਾ ਹੀ ਨਜ਼ਰ ਆਉਂਦਾ। ਮਨ ਮੈਲਾ ਸਭ ਕਿਛ ਮੈਲਾ, ਤਨ ਧੋਤੈ ਮਨ ਹੱਛਾ ਨਾ ਹੋਏ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜੇ ਮਨ ਮੈਲਾ ਹੈ ਤੇ ਸਾਰਾ ਕੁਝ ਮੈਲਾ ਹੀ ਹੈ। ਇਕੱਲਾ ਤਨ ਨੂੰ ਧੋਣੇ ਕਰਕੇ ਫਿਰ ਮਨ ਨਹੀਂ ਕਦੇ ਸਾਧ ਸੰਗਤ ਜੀ ਪਵਿੱਤਰ ਹੋ ਸਕਦਾ। ਗਰੀਬ ਨਵਾਜ ਹਜੂਰ ਨੇ ਉਚਾਰਨ ਕੀਤਾ ਹੈ, ਨਾਏ ਵਿਸਰਿਆ ਮਰ ਜਾਏ। ਵਾਹਿਗੁਰੂ ਦਾ ਨਾਮ ਵਿਸਰਨੇ ਕਰਕੇ ਜੀਵ ਦੇ ਸ਼ੁਭ ਗੁਣ ਮਰਨੇ ਸ਼ੁਰੂ ਹੋ ਜਾਂਦੇ ਹਨ। ਹਰ ਬਿਸਰਤ ਤੇਰੇ ਗੁਣ ਗਲਿਆ, ਸ਼ੁਭ ਗੁਣ ਗਲ ਜਾਂਦੇ ਜੇ ਪ੍ਰਮਾਤਮਾ ਨੂੰ ਵਿਸਾਰ ਦਿੰਦਾ ਹੈ। ਔਰ ਇਸੇ ਪ੍ਰਕਾਰ ਫਿਰ ਇਹੀ ਪੰਕਤੀ ਪੜੋ ਜੀ, ਨਾਮੈ ਤੇ ਸਭ ਉਪਜੈ ਪਾਈ। ਹਜੂਰ ਕਹਿੰਦੇ ਹਨ ਕਿ ਵਾਹਿਗੁਰੂ ਦੇ ਨਾਮ ਕਰਕੇ ਹੀ ਹੈ ਜੀਵਾ, ਜਿਨ੍ਹਾਂ ਦੇ ਹਿਰਦੇ ਅੰਦਰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ, ਵਾਹਿਗੁਰੂ ਦੇ ਨਾਮ ਕਰਕੇ ਹੀ ਹੋਈ ਹੈ। ਗਿਆਨ ਜਿਹੜਾ ਪ੍ਰਗਟ ਹੋਇਆ ਹਿਰਦੇ ਘਰ ਦੇ ਅੰਦਰ, ਪਰਮੇਸ਼ਰ ਦੇ ਨਾਮ ਕਰਕੇ ਹੀ ਹੈ। ਨਾਏ ਵਿਸਰਿਆ ਮਰ ਜਾਏ। ਤੇ ਵਾਹਿਗੁਰੂ ਦਾ ਨਾਮ ਵਿਸਰਨੇ ਕਰਕੇ ਜਿਹੜੇ ਅਗਿਆਨੀ ਜੀਵ ਹੈ ਨਾ, ਮਰ ਜਾਏ, ਬਾਰ-ਬਾਰ ਮਰ ਕੇ ਜਾਏ ਜਨਮ ਰਹੇ ਹਨ ਅਗਿਆਤ ਹੋਣੇ ਕਰਕੇ। ਨਾਏ ਵਿਸਰਿਆ ਮਰ ਜਾਏ। ਮਹਾਰਾਜ ਕਹਿੰਦੇ ਵਾਹਿਗੁਰੂ ਦਾ ਨਾਮ ਵਿਸਰਨੇ ਕਰਕੇ ਹਰ ਬਿਸਰਤ ਸਦਾ ਖੁਵਾਰੀ। ਸਦੀਵੀ ਕਾਲ ਦੀ ਖੱਜਲ ਖਵਾਰ ਹੋਣਾ ਪੈਂਦਾ, ਦਰ-ਦਰ ਤੇ ਠੋਕਰਾਂ ਖਾਣੀਆਂ ਪੈਂਦੀਆਂ ਨੇ। ਪਰਮਾਤਮਾ ਨੂੰ ਵਿਸਾਰਨੇ ਕਰਕੇ ਜੀਵ ਮਹਾਰਾਜ ਕਹਿੰਦੇ ਅਗਿਆਤ ਹੋਣੇ ਕਰਕੇ ਬਾਰ-ਬਾਰ ਮਰ ਰਹੇ, ਫਿਰ ਜਨਮ ਧਾਰਨ ਕਰ ਰਹੇ ਹਨ। ਅਗਿਆਨੀ ਜਗਤ ਅੰਧ ਹੈ ਭਾਈ। ਹੇ ਗੁਰਸਿੱਖੋ, ਇਹ ਜਗਤ ਜਿਹੜਾ ਹੈ ਨਾ ਅਗਿਆਤ ਹੋਣੇ ਕਰਕੇ ਅੰਨਾ ਹੈ। ਵੈਰਾਗ ਅਤੇ ਵਿਵੇਕ ਦੇ ਨੇਤਰ ਨਾ ਹੋਣੇ ਕਰਕੇ ਮਹਾਰਾਜ ਕਹਿੰਦੇ ਜਗਤ ਅੰਧਾ ਹੈ। ਗੁਰਬਾਣੀ ਵਿੱਚ ਮਹਾਰਾਜ ਜੀ ਨੇ ਉਹਨਾਂ ਨੂੰ ਅੰਧੇ ਨਹੀਂ ਕਿਹਾ ਜਿਨ੍ਹਾਂ ਦੇ ਕੋਲ ਸਾਧ ਸੰਗਤ ਜੀ ਨੇਤਰਾਂ ਵਿੱਚ ਦੇਖਣ ਦੀ ਸ਼ਕਤੀ ਨਹੀਂ ਹੈ। ਹਜੂਰ ਨੇ ਤਿੰਨਾਂ ਨੂੰ ਅੰਨੇ ਕਿਹਾ ਹੈ ਜਿਨ੍ਹਾਂ ਦੇ ਕੋਲ ਪ੍ਰਮਾਤਮਾ ਨੂੰ ਦੇਖਣ ਦੀ ਨਿਗਾਹ ਨਹੀਂ, ਵਿਚਾਰ ਰੂਪੀ ਨਿਗਾਹ ਦੇ ਜਿਨ੍ਹਾਂ ਦੇ ਕੋਲ ਨਹੀਂ ਹੈ, ਜਿਨ੍ਹਾਂ ਦੇ ਮਨ ਬੁੱਧ ਰੂਪੀ ਨੇਤਰਾਂ ਵਿੱਚ ਭਰਮ ਦੇ ਫੋਲੇ ਪਏ ਹੋਏ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਨੂੰ ਗੁਰਬਾਣੀ ਵਿੱਚ ਅੰਨੇ ਆਖਿਆ ਹੈ। ਔਰ ਹਜੂਰ ਨੇ ਉਚਾਰਨ ਕੀਤਾ ਹੈ, ਹੇ ਗੁਰਸਿੱਖੋ, ਅਗਿਆਨੀ ਜਗਤ ਅੰਧ ਹੈ ਭਾਈ। ਇਹ ਜਿਹੜਾ ਜਗਤ ਹੈ ਨਾ ਅਗਿਆਤ ਹੋਣੇ ਕਰਕੇ, ਵੈਰਾਗ ਅਤੇ ਵਿਵੇਕ ਦੇ ਨੇਤਰ ਨਾ ਹੋਣੇ ਕਰਕੇ ਮਹਾਰਾਜ ਕਹਿੰਦੇ ਅੰਧਾ ਹੈ ਔਰ ਅੰਧਤਾਈ ਵਿੱਚ ਹੀ ਵਰਤ ਰਿਹਾ ਹੈ। ਸੂਤੇ ਗਏ ਮੁਹਾਏ। ਔਰ ਸਾਰੀ ਜਿਹੜੀ ਅਵਸਥਾ ਦੀ ਰਹਿਣ ਹੈ ਨਾ ਸਾਧ ਸੰਗਤ ਜੀ, ਅਵਸਥਾ ਰੂਪੀ ਜਿਹੜੀ ਜ਼ਿੰਦਗੀ ਹੈ, ਰਹਿਣ ਹੈ, ਸੁੱਤਿਆਂ ਦੀ ਮਹਾਰਾਜ ਕਹਿੰਦੇ ਇਹਨਾਂ ਦੀ ਬੀਤ ਗਈ ਹੈ। ਤੇ ਮੁਹਾਏ ਵਿਕਾਰਾਂ ਰੂਪੀ ਲੁਟੇਰਿਆਂ ਨੇ ਇਹਨਾਂ ਦੇ ਸ਼ੁਭ ਗੁਣਾਂ ਨੂੰ ਲੁੱਟ ਲਿਆ ਹੈ। ਘਰ ਦੇ ਵਿੱਚ ਵੀ ਮਨੁੱਖ ਸੁੱਤਾ ਹੋਵੇ ਤੇ ਸਾਧ ਸੰਗਤ ਜੀ ਚੋਰ ਸੰਨ ਲਾ ਕੇ ਚੋਰੀ ਕਰ ਲੈਂਦੇ, ਲੁਟੇਰੇ ਆ ਕਰਕੇ ਸਾਜੋ ਸਮਾਨ ਲੁੱਟ ਕੇ ਲੈ ਜਾਂਦੇ ਹਨ, ਕੀਮਤੀ ਵਸਤੂਆਂ ਪਦਾਰਥ ਲੁੱਟ ਕਰਕੇ ਲੈ ਜਾਂਦੇ ਹੈ। ਇਸੇ ਪ੍ਰਕਾਰ ਜਿਹੜਾ ਜੀਵ ਅਵਿਦਿਆ ਦੀ ਨਿੰਦਰਾ ਵਿੱਚ ਸੁੱਤਾ ਪਿਆ, ਵਿਕਾਰਾਂ ਰੂਪੀ ਲੁਟੇਰੇ ਆ ਕਰਕੇ ਸ਼ੁਭ ਗੁਣਾ ਰੂਪੀ ਕੀਮਤੀ ਅਮੋਲਕ ਪਦਾਰਥਾਂ ਨੂੰ ਲੁੱਟ ਕਰਕੇ ਲੈ ਜਾਂਦੇ ਹਨ। ਸਾਧ ਸੰਗਤ ਜੀ ਜਿਹੜੇ ਜਾਗਦੇ ਆ ਨਾ, ਸੁਚੇਤ ਹੋ ਕਰਕੇ ਰਹਿੰਦੇ, ਉੱਥੇ ਨਹੀਂ ਕੋਈ ਚੋਰ ਚੱਕਾ ਆ ਕਰਕੇ, ਲੁਟੇਰੇ ਆ ਕਰਕੇ ਸਾਧ ਸੰਗਤ ਜੀ ਸਾਜੋ ਸਮਾਨ ਲੁੱਟਦੇ। ਇਸੇ ਪ੍ਰਕਾਰ ਜਿਹੜੇ ਗੁਰਮੁਖ ਪਿਆਰੇ ਹੁੰਦੇ ਹਨ, ਮਨ ਤੇ ਕਰੜਾ ਪਹਿਰਾ ਦੇ ਕਰਕੇ ਰੱਖਦੇ, ਸੁਚੇਤ ਹੋ ਕਰਕੇ ਰਹਿੰਦੇ ਹੈ, ਜਾਗਰਤ ਅਵਸਥਾ ਵਿੱਚ ਰਹਿੰਦੇ ਹਨ। ਉਹ ਸੁੱਤੇ ਹੋਏ ਵੀ ਸਾਧ ਸੰਗਤ ਜੀ ਅਵਿਦਿਆ ਦੀ ਨੀਂਦਰਾ ਵਿੱਚ ਸੌਂਦੇ ਨਹੀਂ ਹੈ, ਵਿਸ਼ਰਾਮ ਕਰਦਿਆਂ ਹੋਇਆਂ ਵੀ ਸਾਧ ਸੰਗਤ ਜੀ ਜਾਗ ਰਹੇ ਹੁੰਦੇ ਹੈ। ਐਸਾ ਗੁਰਮੁਖਾਂ ਦਾ ਸੁਭਾਅ ਹੈ। ਪਰ ਮਹਾਰਾਜ ਕਹਿੰਦੇ ਜਿਹੜੇ ਮਨਮੁਖ ਅਗਿਆਤ ਜੀਵ ਹੈ, ਸੂਤੇ ਗਏ ਮੁਹਾਏ, ਉਹ ਅਵਿਦਿਆ ਦੀ ਨੀਂਦਰਾ ਵਿੱਚ ਸੁੱਤੇ ਹੋਏ ਮਹਾਰਾਜ ਕਹਿੰਦੇ ਲੁੱਟੇ ਗਏ ਹਨ। ਗੁਰਮੁਖ ਜਾਗੇ ਸੇ ਉਬਰੇ ਭਾਈ। ਕਿ ਜਿਹੜੇ ਗੁਰਮੁਖ ਪਿਆਰੇ ਜਾਗ ਰਹੇ ਹੈ ਨਾ, ਜਿਨ੍ਹਾਂ ਤੇ ਸਤਿਗੁਰੂ ਜੀ ਨੇ ਕਿਰਪਾ ਕਰਕੇ ਜਾਗਰਤ ਅਵਸਥਾ ਦੀ ਦਾਤ ਬਖਸ਼ੀ ਹੈ, ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ, ਬੋਲੇ ਅੰਮ੍ਰਿਤ ਬਾਣੀ। ਗੁਰੂ ਕਿਰਪਾ ਦੇ ਪਾਤਰ ਬਣਨ ਵਾਲੇ ਗੁਰਮੁਖ ਪਿਆਰੇ ਜਾਗ ਪਏ ਐ। ਸਾਧ ਸੰਗਤ ਜੀ ਰਾਤ ਵੀ ਦਿਨੇ ਵੀ ਪਰਮੇਸ਼ਰ ਦੇ ਨਾਮ ਬਾਣੀ ਬੋਲਦੇ ਹਨ, ਹਰ ਸਮੇਂ ਪਰਮਾਤਮਾ ਦਾ ਸਿਮਰਨ ਕਰਦੇ ਐ।
ਮਨ ਨੂੰ ਕਦੇ ਵੀ ਸਾਧ ਸੰਗਤ ਜੀ ਮਾਇਆ ਦੀ ਕੁੱਪ ਨੀਂਦਰਾ ਵਿੱਚ ਸੌਣ ਨਹੀਂ ਦਿੰਦੇ, ਸਦਾ ਹੀ ਜਗਾ ਕਰਕੇ ਰੱਖਦੇ ਹਨ। ਐਸਾ ਮਹਾਰਾਜ ਕਹਿੰਦੇ ਗੁਰਮੁਖਾਂ ਦਾ ਜੀਵਨ ਹੈ। ਤੋ ਜਿਹੜੇ ਜਾਗਦੇ ਹੈ, ਹਜੂਰ ਆਖ ਰਹੇ ਨੇ ਸੇ ਉਬਰੇ ਭਾਈ, ਗੁਰਮੁਖ ਜਾਗੇ ਸੇ ਉਬਰੇ ਭਾਈ, ਉਹ ਭਵ ਸਾਗਰ ਤੋਂ ਪਾਰ ਹੋ ਗਏ ਹਨ। ਉਬਰੇ ਭਾਈ ਉਹ ਤਿੰਨਾਂ ਗੁਣਾਂ ਤੋਂ ਸਾਧ ਸੰਗਤ ਜੀ ਬਚ ਗਏ ਆ। ਉਹ ਪਰਾਮ ਹੋ ਕਰਕੇ ਤਿੰਨਾਂ ਨੇ ਚੌਥੇ ਪਰ ਤੁਰੀਏ ਪਰ ਦੀ ਵਿਚਾਰ ਕੀਤੀ ਹੈ। ਗੁਰਮੁਖ ਜਾਗੇ ਸੇ ਉਬਰੇ ਭਾਈ, ਉਹ ਮਹਾਰਾਜ ਕਹਿੰਦੇ ਕਾਲ ਦੀ ਲਪੇਟ ਤੋਂ ਵੀ ਉਬਰ ਗਏ, ਤਰ ਗਏ ਐ। ਭੈ ਦਾ ਇੱਕ ਸੰਸਾਰ ਸਾਗਰ ਤੋਂ ਵੀ ਤਰ ਗਏ ਹਨ। 84 ਦੇ ਗੇੜੇ ਵਿੱਚੋਂ ਵੀ ਮਹਾਰਾਜ ਕਹਿੰਦੇ ਉਹਨਾਂ ਦਾ ਬਚਾਅ ਹੋ ਗਿਆ। ਮਾਤਾ ਦੇ ਗਰਭ ਦੇ ਵਿੱਚੋਂ ਵੀ ਉਬਰ ਗਏ, ਤਰ ਗਏ ਹਨ। ਭਾਵ ਜਲ ਪਾਰ ਉਤਾਰ, ਭੈ ਦਾ ਇੱਕ ਸੰਸਾਰ ਸਮੁੰਦਰ ਦੇ ਵਿੱਚੋਂ ਤਿੰਨਾਂ ਦਾ ਪਾਰ ਉਤਾਰਾ ਹੋ ਗਿਆ ਹੈ। ਜਿਨ੍ਹਾਂ ਨੇ ਗੁਰਮੁਖਤਾਈ ਜੀਵਨ ਦੇ ਵਿੱਚ ਧਾਰਨ ਕੀਤੀ ਹੈ, ਉਹ ਸੰਸਾਰ ਸਮੁੰਦਰ ਦੇ ਵਿੱਚੋਂ ਪਾਰ ਹੋ ਗਏ ਹਨ। ਜਗ ਮਹਿ ਲਾਹਾ ਹਰ ਨਾਮ ਹੈ ਭਾਈ। ਹੇ ਭਾਈ ਜਨੋ, ਜਗਤ ਦੇ ਅੰਦਰ ਪਰਮੇਸ਼ਰ ਦੇ ਨਾਮ ਦਾ ਸੱਚਾ ਤੇ ਪਰਮ ਲਾਹਾ ਹੈ। ਕੋਈ ਮਨੁੱਖ ਕਿਸੇ ਤਰ੍ਹਾਂ ਦਾ ਵਪਾਰ ਕਰਦਾ ਹੈ, ਕੋਈ ਕਿਸੇ ਤਰ੍ਹਾਂ ਦਾ ਵਪਾਰ ਕਰਦਾ ਹੈ, ਤੇ ਸਾਧ ਸੰਗਤ ਜੀ ਵਪਾਰ ਦੇ ਵਿੱਚ ਜਦੋਂ ਲਾਭ ਮਿਲਦਾ ਤੇ ਕਹਿੰਦਾ ਕਿ ਬੜਾ ਮੈਨੂੰ ਲਾਹਾ ਮਿਲਿਆ, ਮੈਂ ਇੰਨਾ ਧਨ ਵਟਿਆ, ਇੰਨੇ ਪੈਸੇ ਵਟ ਲਏ ਐ, ਇੰਨੀ ਕਮਾਈ ਕਰ ਲਈ, ਮੈਨੂੰ ਬੜਾ ਲਾਹਾ ਮਿਲਿਆ ਹੈ। ਕੋਈ ਸਾਧ ਸੰਗਤ ਜੀ ਪਦਾਰਥਾਂ ਨੂੰ ਛਕਣ ਦਾ ਲਾਹਾ ਲੈਂਦਾ, ਕੋਈ ਇਕੱਤਰ ਕਰਨੇ ਦਾ, ਕੋਈ ਪ੍ਰਾਪਤੀ ਕਰਨੇ ਦਾ ਕਿਸੇ ਢੰਗ ਤਰੀਕੇ ਦੇ ਨਾਲ ਕਹਿੰਦਾ ਬੜਾ ਲਾਹਾ ਮਿਲਿਆ ਹੈ। ਪਰ ਇਹ ਜਿਹੜੇ ਸਾਧ ਸੰਗਤ ਜੀ ਦੁਨੀਆ ਦੇ ਲਾਹੇ ਹੈ ਨਾ, ਇਹ ਸਦੀਵੀ ਕਾਲ ਰਹਿਣ ਵਾਲੇ ਨਹੀਂ ਹਨ, ਕੇਵਲ ਦੁਨੀਆ ਤੱਕ ਸੀਮਿਤ ਹਨ। ਪਰਮੇਸ਼ਰ ਦਾ ਨਾਮ ਦਾ ਲਾਹਾ ਇਹ ਸਾਧ ਸੰਗਤ ਜੀ ਲੋਕ ਪਰਲੋਕ ਦੇ ਵਿੱਚ ਨਾਲ ਨਿਭਦਾ ਹੈ। ਸਦੀਵੀ ਕਾਲ ਰਹਿਣ ਵਾਲਾ ਪਰਮੇਸ਼ਰ ਦੇ ਨਾਮ ਦਾ ਲਾਹਾ ਹੈ। ਔਰ ਜਿਹੜੇ ਦੁਨੀਆ ਦੇ ਲਾਹੇ ਹੈ ਨਾ, ਇਹ ਸਾਧ ਸੰਗਤ ਜੀ ਬਹੁਤਾ ਸਮਾਂ ਨਹੀਂ ਜੀਵ ਦੇ ਪਾਸ ਰਹਿਣਾ ਕਰਦੇ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਗ ਮੈਂ ਲਾਹਾ ਹਰ ਨਾਮ ਹੈ ਭਾਈ, ਸਭ ਤੋਂ ਉੱਤਮ ਤੇ ਪਰਮ ਲਾਹਾ ਪਰਮੇਸ਼ਰ ਦੇ ਨਾਮ ਦਾ ਹੈ। ਹਿਰਦੈ ਰੱਖਿਆ ਔਰ ਧਾਰ, ਗੁਰਮੁਖਾਂ ਨੇ ਇਸੇ ਕਰਕੇ ਆਪਣੇ ਹਿਰਦੇ ਅੰਦਰ ਧਾਰਨ ਕਰਕੇ ਰੱਖ ਲਿਆ ਹੈ ਕਿ ਵਾਹਿਗੁਰੂ ਦਾ ਨਾਮ ਦਾ ਸਭ ਤੋਂ ਵੱਡਾ ਤੇ ਪਰਮ ਲਾਹਾ ਹੈ। ਇਹਦੇ ਸਮਸਤ ਕੋਈ ਵੀ ਦੁਨੀਆ ਦਾ ਲਾਹਾ ਪਹੁੰਚ ਨਹੀਂ ਕਰ ਸਕਦਾ, ਕੋਈ ਨਹੀਂ ਬਰਾਬਰਤਾ ਕਰਦਾ ਪਰਮੇਸ਼ਰ ਦੇ ਨਾਮ ਦੇ ਲਾਹੇ ਦੀ। ਐਸਾ ਮਹਾਰਾਜ ਕਹਿੰਦੇ ਪਰਮ ਲਾਹਾ ਹੈ। ਤਾਂ ਹੀ ਹਜੂਰ ਨੇ ਬਖਸ਼ਿਸ਼ ਕੀਤੀ ਹੈ ਨਾ, ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਦਾ ਲਾਹਾ ਲਿਆ ਨਾ ਜੀਵਨ ਦੇ ਅੰਦਰ, ਉਹਨਾਂ ਨੇ ਜੀਵਨ ਦੀ ਸਫਲਤਾ ਦਾ ਲਾਹਾ ਵੀ ਪ੍ਰਾਪਤ ਕਰ ਲਿਆ ਹੈ। ਇਹ ਵਾਹਿਗੁਰੂ ਦੇ ਨਾਮ ਰੂਪ ਲਾਹੇ ਦੀ ਕਰਕੇ ਤਿੰਨਾਂ ਗੁਰਮੁਖਾਂ ਨੂੰ ਜੀਵਨ ਦੀ ਸਫਲਤਾ ਦਾ ਲਾਹਾ ਪ੍ਰਾਪਤ ਹੋ ਗਿਆ। ਲੋਕ ਪਰਲੋਕ ਸੁਹੇਲੜਾ ਬਣਾਉਣ ਦਾ ਲਾਹਾ ਤਿੰਨਾਂ ਨੂੰ ਮਿਲ ਗਿਆ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਜਪਣ ਦਾ ਲਾਹਾ ਪ੍ਰਾਪਤ ਕੀਤਾ ਹੈ। ਹਜੂਰ ਦਾ ਬਚਨ ਹੈ, ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਗੁਰਮੁਖਾਂ ਨੇ ਨਾਮ ਜਪਣ ਵਾਲਿਆਂ ਨੇ ਪਰਮੇਸ਼ਰ ਦਾ ਨਾਮ ਦਾ ਲਾਹਾ ਲਿਆ, ਤੇ ਇਹਨਾਂ ਨੇ ਜੀਵਨ ਦੀ ਸਫਲਤਾ ਦਾ ਲਾਹਾ ਵੀ ਇਸੇ ਕਰਕੇ ਹੀ ਖੱਟਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਿੰਨਾਂ ਨੇ ਹਿਰਦਾ ਰੱਖਿਆ ਔਰ ਧਾਰ, ਆਪਣੇ ਹਿਰਦੇ ਘਰ ਦੇ ਅੰਦਰ ਵਾਹਿਗੁਰੂ ਦੇ ਨਾਮ ਨੂੰ ਧਾਰਨ ਕਰਕੇ ਰੱਖ ਲਿਆ ਹੈ। ਗੁਰ ਸਰਣਾਈ ਉਬਰੇ ਭਾਈ, ਹੇ ਭਾਈ ਜਿਨ੍ਹਾਂ ਨੇ ਸਤਿਗੁਰੂ ਜੀ ਦੀ ਸ਼ਰਨ ਧਾਰਨ ਕੀਤੀ ਹੈ, ਉਹ ਭੈਦਾਇਕ ਸੰਸਾਰ ਸਾਗਰ ਤੋਂ ਉਬਰ ਗਏ ਹਨ। ਉਹ ਮਾਇਆ ਦੀ ਲਪੇਟ ਤੋਂ ਵੀ ਬਚ ਗਏ ਹੈ, ਆਜ਼ਾਦ ਹੋ ਗਏ ਹਨ। ਰਾਮ ਨਾਮ ਲੈ ਬੁਲਾਏ, ਕਿਉਂਕਿ ਉਹਨਾਂ ਦੀ ਲਿਵ ਪ੍ਰਮਾਤਮਾ ਦੇ ਨਾਮ ਦੇ ਵਿੱਚ ਲੱਗੀ ਰਹਿੰਦੀ ਹੈ। ਆਪਣੀ ਚਿੱਤ ਬਿਰਤੀ ਨੂੰ ਪਰਮੇਸ਼ਰ ਦੇ ਨਾਮ ਦੇ ਵਿੱਚ ਲਗਾ ਕੇ ਰੱਖਦੇ ਹਨ। ਤਾਂ ਹੀ ਸਤਿਗੁਰੂ ਜੀ ਨੇ ਆਨੰਦ ਸਾਹਿਬ ਪਾਵਨ ਬਾਣੀ ਵਿੱਚ ਬਚਨ ਕਹੇ ਹਨ, ਕਹੈ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਜਿਨ੍ਹਾਂ ਦੀ ਰੱਬ ਦੇ ਨਾਲ ਲਿਵ ਲੱਗੀ ਹੈ ਨਾ, ਪ੍ਰਮਾਤਮਾ ਦੇ ਚਰਨਾਂ ਵਿੱਚ, ਜਿਨ੍ਹਾਂ ਨੇ ਜਗਤ ਦੀ ਮੋਹ ਮਮਤਾ ਵਿੱਚ ਰਹਿੰਦਿਆਂ ਹੋਇਆਂ ਵੀ ਪ੍ਰਮਾਤਮਾ ਨੂੰ ਪਾ ਲਿਆ ਹੈ। ਕਹੈ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ, ਜਿਨ੍ਹਾਂ ਦੀ ਗੁਰੂ ਕਿਰਪਾ ਦੁਆਰਾ ਪਰਮੇਸ਼ਰ ਦੇ ਚਰਨਾਂ ਵਿੱਚ ਲਿਵ ਲੱਗੀ ਹੈ, ਤਿਨੀ ਵਿੱਚੇ ਮਾਇਆ ਪਾਇਆ। ਤਿਨਾਂ ਨੇ ਜਗਤ ਦੀ ਮੋਹ ਮਮਤਾ ਵਿੱਚ ਬੰਧਨ ਰੂਪ ਸੰਸਾਰ ਦੇ ਅੰਦਰ ਰਹਿੰਦਿਆਂ ਹੋਇਆਂ ਵੀ ਪਰਮੇਸ਼ਰ ਨੂੰ ਪਾ ਲਿਆ ਹੈ। ਪਰ ਇਹ ਲਿਵ ਸਤਿਗੁਰੂ ਜੀ ਕਿਰਪਾ ਕਰਕੇ ਲਗਾਉਣ ਤਾਂ ਹੀ ਜੀਵ ਦੀ ਲੱਗਦੀ ਹੈ।
ਨਹੀਂ ਤਾਂ ਸੰਸਾਰ ਦੇ ਵਿੱਚ ਤਾਂ ਲਿਵ ਜ਼ਰੂਰ ਲੱਗਦੀ ਹੈ, ਹਰ ਸਮੇਂ ਜੁੜੀ ਰਹਿੰਦੀ ਹੈ। ਧਨ ਪਦਾਰਥਾਂ ਦੇ ਵਿੱਚ, ਧੀਆਂ ਪੁੱਤਰਾਂ ਪਰਿਵਾਰ ਦੇ ਵਿੱਚ ਤਾਂ ਲਿਵ ਜੁੜੀ ਰਹਿੰਦੀ ਹੈ, ਪਰ ਪਰਮਾਤਮਾ ਦੇ ਚਰਨਾਂ ਵਿੱਚ ਲਿਵ ਨਹੀਂ ਕਦੇ ਜੁੜਦੀ। ਤੋ ਜਿਨ੍ਹਾਂ ਤੇ ਗੁਰੂ ਕਿਰਪਾ ਦੁਆਰਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੀ ਲਿਵ ਪਰਮਾਤਮਾ ਦੇ ਚਰਨਾਂ ਵਿੱਚ ਜੁੜੀ ਹੈ, ਹਜੂਰ ਕਹਿੰਦੇ ਗੁਰ ਸਰਨਾਈ ਉਬਰੇ ਭਾਈ, ਤਿਨਾਂ ਨੇ ਆਪਣੇ ਚਿੱਤ ਨੂੰ ਵਾਹਿਗੁਰੂ ਦੇ ਚਰਨਾਂ ਵਿੱਚ ਜੋੜ ਕਰਕੇ ਭਵ ਸਾਗਰ ਤੋਂ ਪਾਰ ਹੋ ਜਾਣਾ ਕੀਤਾ ਹੈ। ਤਿੰਨਾਂ ਗੁਣਾਂ ਤੋਂ ਵੀ ਮਹਾਰਾਜ ਕਹਿੰਦੇ ਉਪਰਾਮ ਹੋ ਗਏ ਹਨ। ਨਾਨਕ ਨਾਉ ਬੇੜਾ ਨਾਉ ਤੁਲਹੜਾ ਪਾਈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਉਚਾਰਨ ਕਰਦੇ ਐ, ਹੇ ਪ੍ਰਾਣਾ ਧਾਰੀ ਜੀਵ, ਪਰਮੇਸ਼ਰ ਦਾ ਨਾਮ ਹੀ ਮਹਾਰਾਜ ਕਹਿੰਦੇ ਬੇੜੇ ਦੀ ਤਰ੍ਹਾਂ ਹੈ। ਪਰਮੇਸ਼ਰ ਦਾ ਨਾਮ ਹੀ ਇੱਕ ਜਹਾਜ਼ ਦੀ ਤਰ੍ਹਾਂ ਹੈ। ਜੇ ਸਾਧ ਸੰਗਤ ਜੀ ਜਹਾਜ਼ ਵੱਡੇ ਆਕਾਰ ਦਾ ਹੁੰਦਾ ਹੈ, ਇੱਕ ਬੇੜਾ ਹੁੰਦਾ ਹੈ, ਬੇੜੀ ਹੁੰਦੀ ਫਿਰ ਤੁਲਹਾ ਵੀ ਹੁੰਦਾ। ਹਜੂਰ ਬਖਸ਼ਿਸ਼ ਕਰਦੇ ਨੇ, ਨਾਨਕ ਨਾਉ ਬੇੜਾ ਨਾਉ ਤੁਲਹੜਾ ਭਾਈ। हे ਗੁਰਸਿੱਖੋ, ਪਰਮੇਸ਼ਰ ਦਾ ਨਾਮ ਹੀ ਬੇੜੇ ਦੀ ਤਰ੍ਹਾਂ ਹੈ, ਪਰਮੇਸ਼ਰ ਦਾ ਨਾਮ ਹੀ ਮਹਾਰਾਜ ਕਹਿੰਦੇ ਤੁਲਹੇ ਦੀ ਤਰ੍ਹਾਂ ਹੈ। ਜਿਤ ਲਗ ਪਾਰ ਜਨ ਪਾਏ। ਜਿਹਦੇ ਆਸਰਾ ਲੈਣੇ ਕਰਕੇ ਜਿਹੜੇ ਜੀਵ ਹੈ ਨਾ ਪਾਰ ਹੋ ਜਾਂਦੇ ਹੈ। ਜਿਹੜਾ ਜਹਾਜ਼ ਹੁੰਦਾ ਹੈ ਨਾ, ਵੱਡਾ ਸਮੁੰਦਰੀ ਜਹਾਜ਼ ਜਿਹਨੂੰ ਕਿਹਾ ਜਾਂਦਾ, ਸਮੁੰਦਰ ਤੋਂ ਪਾਰ ਕਰ ਦਿੰਦਾ ਹੈ। ਔਰ ਇਸੇ ਪ੍ਰਕਾਰ ਜਿਹੜੇ ਛੋਟੀਆਂ ਕੋ ਨਦੀਆਂ ਹੁੰਦੀਆਂ ਨੇ ਸਾਧ ਸੰਗਤ ਜੀ, ਉਹਨਾਂ ਤੋਂ ਪਾਰ ਹੋਣ ਵਾਸਤੇ ਬੇੜਾ ਜਾਂ ਨੂੰ ਬੇੜੀ ਵੀ ਕਹਿ ਦਿੱਤਾ ਜਾਂਦਾ ਹੈ। ਫਿਰ ਛੋਟੇ ਛੋਟੇ ਜਿਹੜੇ ਨਾਲੇ ਆਦਿਕ ਜਿਹੜੇ ਹੁੰਦੇ ਆ, ਉਹਨਾਂ ਤੋਂ ਪਾਰ ਹੋਣ ਵਾਸਤੇ ਤੁਲਹਾ ਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਪਰਮੇਸ਼ਰ ਦਾ ਨਾਮ ਜਿਹੜਾ ਹੈ ਨਾ, ਜਹਾਜ਼ ਦੀ ਤਰ੍ਹਾਂ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਕਰਾਉਣ ਵਾਲਾ ਹੈ। ਆਸਾ ਰੋ ਤ੍ਰਿਸ਼ਨਾ ਦੀ ਨਦੀ ਤੋਂ ਪਾਰ ਕਰਨ ਦੇ ਵਾਸਤੇ ਵਾਹਿਗੁਰੂ ਦਾ ਨਾਮ ਹੀ ਬੇੜੀ ਦੀ ਤਰ੍ਹਾਂ ਹੈ। ਔਰ ਇਸੇ ਪ੍ਰਕਾਰ ਜਿਹੜੇ ਸਾਧ ਸੰਗਤ ਜੀ ਵਾਸ਼ਨਾਵਾਂ ਹਨ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਇਹਨਾਂ ਫੁਰਨਿਆ ਰੂਪ ਟੋਬਿਆਂ ਤੋਂ, ਇਹਨਾਂ ਸਾਧ ਸੰਗਤ ਜੀ ਇਹ ਸੰਸਾਰ ਦੇ ਅੰਦਰ ਟੋਬਿਆਂ ਤੋਂ ਪਾਰ ਹੋਣ ਦੇ ਵਾਸਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਇੱਕ ਤੁਲਹੇ ਦੀ ਤਰ੍ਹਾਂ ਹੈ। ਐਸਾ ਮਹਾਰਾਜ ਕਹਿੰਦੇ ਵਾਹਿਗੁਰੂ ਦਾ ਨਾਮ ਜਿਹੜਾ ਆਸਾ ਤ੍ਰਿਸ਼ਨਾ ਤੋਂ ਵੀ ਪਾਰ ਕਰਨ ਵਾਲਾ ਹੈ, ਸਾਧ ਸੰਗਤ ਜੀ ਫੁਰਨਿਆ ਤੋਂ ਵੀ ਪਾਰ ਕਰਨ ਵਾਲਾ ਹੈ। ਔਰ ਇਸੇ ਪ੍ਰਕਾਰ ਸੰਸਾਰ ਸਮੁੰਦਰ ਤੋਂ ਭਵ ਸਾਗਰ ਤੋਂ ਪਾਰ ਕਰਨ ਵਾਲਾ ਵੀ ਪਰਮੇਸ਼ਰ ਦਾ ਨਾਮ ਹੀ ਹੈ। ਸੋਰਠ ਮਹੱਲਾ ਤੀਜਾ। ਘਰ ਪਹਿਲਾ। ਸਤਿਗੁਰ ਸੁਖ ਸਾਗਰ ਜਗ ਅੰਤਰ। ਸਿੱਖਾਂ ਨੇ ਬੇਨਤੀ ਕੀਤੀ ਹੈ, ਮਹਾਰਾਜ ਸਾਰੇ ਸੁੱਖ ਕਿੱਥੋਂ ਪ੍ਰਾਪਤ ਹੋ ਸਕਦੇ ਹਨ। ਗਰੀਬ ਨਵਾਜ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪਹਿਲੇ ਘਰ ਸੁਰ ਤਾਲ ਦੇ ਅੰਦਰ ਸ਼ਬਦ ਉਚਾਰਨ ਕਰਕੇ ਉਪਦੇਸ਼ ਦਿੰਦੇ ਹਨ। ਸਤਿਗੁਰ ਸੁਖ ਸਾਗਰ ਜਗ ਅੰਤਰ। हे ਗੁਰਸਿੱਖੋ, ਪੂਰੇ ਸਤਿਗੁਰੂ ਜੀ ਸੁਖਾਂ ਦੇ ਸਾਗਰ ਹਨ। ਯੁਗ ਅੰਤਰ ਇਕੱਲਾ ਹੁਣ ਕਲਯੁਗ ਦੇ ਸਮੇਂ ਅੰਦਰ ਨਹੀਂ, ਸਤਯੁਗ ਭਾਵੇਂ ਤ੍ਰੇਤਾ ਭਾਵੇਂ ਦੁਆਪਰ, ਕਿਸੇ ਵੀ ਯੁਗ ਦੇ ਅੰਦਰ, ਸਭ ਯੁਗਾਂ ਯੁਗਾਂ ਦੇ ਅੰਦਰ ਪੂਰੇ ਸਤਿਗੁਰੂ ਜੀ ਹੀ ਮਹਾਰਾਜ ਕਹਿੰਦੇ ਸੁਖਾਂ ਦੇ ਸਾਗਰ ਸਨ। ਪਰ ਜਿਵੇਂ ਸਾਧ ਸੰਗਤ ਜੀ ਸਮੁੰਦਰ ਹੁੰਦਾ, ਉਹਦੇ ਵਿੱਚੋਂ ਸਾਧ ਸੰਗਤ ਜੀ ਜਿਹੜੇ ਗੋਤਾਖੋਰ ਹੁੰਦੇ, ਜਿਨ੍ਹਾਂ ਨੂੰ ਮਰਜੀਵੜੇ ਵੀ ਕਿਹਾ ਜਾਂਦਾ, ਲੱਭੀ ਟੁੱਬੀ ਲਗਾਉਂਦੇ ਆ ਨਾ, ਵੀ ਚੁੰਬੀ ਮਾਰਦੇ ਆ ਤੇ ਵਡਮੁੱਲੇ ਪਦਾਰਥਾਂ ਨੂੰ ਦਿਆ ਕਰਕੇ ਸਾਧ ਸੰਗਤ ਜੀ ਉਹ ਪ੍ਰਾਪਤੀ ਕਰਦੇ, ਲੰਬੀਆਂ ਲੰਬੀਆਂ ਚੁੰਬੀਆਂ ਲਗਾ ਕਰਕੇ। ਜਿੰਨਾ ਸਮੁੰਦਰ ਦੇ ਵੀ ਜ਼ਿਆਦਾ ਕੋਈ ਗੋਤਾਖੋਰ ਜੋ ਟੁੰਬੀ ਜ਼ਿਆਦਾ ਸਾਧ ਸੰਗਤ ਜੀ ਲੰਬੀ ਲਾਉਂਦਾ ਹੈ, ਉਹਨੇ ਜ਼ਿਆਦਾ ਨੂੰ ਵਡਮੁੱਲੇ ਪਦਾਰਥ ਮਿਲ ਜਾਂਦੇ ਹਨ। ਤੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਜਿਹੜੇ ਸ਼ੁਭ ਗੁਣਾਂ ਦੀ ਤਰ੍ਹਾਂ ਦੇ ਜਿਹੜੇ ਸੁੱਖ ਹਨ, ਅਮੋਲਕ ਸੁੱਖਾਂ ਦੀ ਦਾਤ ਹੈ, ਇਹ ਪੂਰੇ ਸਤਿਗੁਰੂ ਜੀ ਦੇ ਕੋਲ ਪ੍ਰਾਪਤ ਹੁੰਦੀ ਹੈ। ਗਰੀਬ ਨਵਾਜ ਮਹਾਰਾਜ ਸਾਹਿਬ ਜੀ ਜੋ ਹਜੂਰ ਦੇ ਬਚਨ ਵੀ ਹਨ ਗੁਰਬਾਣੀ ਅੰਦਰ, ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ, ਗੁਰ ਸਾਗਰ ਰਤਨੀ ਭਰਪੂਰੇ। ਮਹਾਰਾਜ ਕਹਿੰਦੇ ਸਤਿਗੁਰੂ ਜੀ ਅਥਾਹ ਸਮੁੰਦਰ ਦੀ ਤਰ੍ਹਾਂ ਹਨ। ਜਿਵੇਂ ਰਤਨ ਸਾਧ ਸੰਗਤ ਜੀ ਸੁੱਚੇ ਮੋਤੀ ਹੀਰੇ ਆਦਿਕ, ਇਹ ਜਿਹੜੇ ਵਡਮੁੱਲੇ ਪਦਾਰਥ ਸਮੁੰਦਰ ਦੇ ਵਿੱਚੋਂ ਮਿਲਦੇ ਨੇ, ਸਾਗਰ ਦੇ ਵਿੱਚੋਂ, ਤਿਵੇਂ ਮਹਾਰਾਜ ਕਹਿੰਦੇ ਹਨ ਸ਼ੁਭ ਗੁਣਾ ਰੂਪੀ ਜਿਹੜਾ ਪਦਾਰਥ ਹੈ ਨਾ, ਅਮੋਲਕ ਪਦਾਰਥ ਹੈ, ਪੂਰੇ ਸਤਿਗੁਰੂ ਜੀ ਦੇ ਕੋਲੋਂ ਪ੍ਰਾਪਤ ਹੁੰਦੇ ਹੈ। ਗੁਰ ਸਾਗਰ ਰਤਨੀ ਭਰਪੂਰੇ। ਪਰ ਇਹਨਾਂ ਨੂੰ ਚੁਗਦਾ ਕੌਣ ਹੈ?
ਮਹਾਰਾਜ ਕਹਿੰਦੇ ਪਰਮੇਸ਼ਰ ਦੇ ਪਿਆਰੇ ਸੰਤ ਮਹਾਂਪੁਰਖ ਇਹਨਾਂ ਨੂੰ ਚੁਗਣਾ ਕਰਦੇ ਆ ਵਿਚਾਰ ਰੂਪੀ ਟੋਭੇ ਲਗਾ ਕਰਕੇ। ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਜੁਗਹਿ ਨਿਤ ਦੂਰੇ। ਸਾਧ ਸੰਗਤ ਜੀ, ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੇ ਪਿਆਰੇ ਸੰਤ ਮਹਾਂਪੁਰਖ ਇਹਨਾਂ ਸ਼ੁਭ ਗੁਣਾਂ ਨੂੰ ਪ੍ਰਾਪਤ ਕਰਦੇ ਆ। ਔਰ ਜਿਹੜਾ ਅੰਮ੍ਰਿਤ ਦਾ ਰਸ ਹੈ ਨਾ, ਹਜੂਰ ਕਹਿੰਦੇ ਹਨ ਉਹਨਾਂ ਗੁਰਮੁਖ ਪਿਆਰਿਆਂ ਨੇ ਇਹ ਪ੍ਰਾਪਤ ਕਰਨਾ ਕੀਤਾ ਹੈ। ਔਰ ਇਸੇ ਕਰਕੇ ਮਹਾਰਾਜ ਕਹਿੰਦੇ ਹਨ ਜਿਹੜਾ ਪ੍ਰਾਣਾਂ ਦਾ ਪਤੀ ਹੈ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੈ, ਉਸ ਨੂੰ ਗੁਰਮੁਖ ਪਿਆਰਿਆਂ ਸੰਤਾਂ ਮਹਾਂਪੁਰਖਾਂ ਨੇ ਪ੍ਰਾਪਤ ਕੀਤਾ ਹੈ। ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ। ਜਿਹੜੇ ਹੰਸਾਂ ਦੀ ਤਰ੍ਹਾਂ ਗੁਰਮੁਖ ਪਿਆਰੇ ਜਿਨ੍ਹਾਂ ਦਾ ਜੀਵਨ ਹੈ, ਸਾਧ ਸੰਗਤ ਜੀ ਵਿਚਾਰ ਰੂਪੀ ਜਿਨ੍ਹਾਂ ਦੇ ਕੋਲ ਚੁੰਝ ਹੈ, ਤਿਨਾਂ ਨੇ ਮਹਾਰਾਜ ਕਹਿੰਦੇ ਪ੍ਰਾਣਾਂ ਦੇ ਪਤੀ ਪਰਮੇਸ਼ਰ ਨੂੰ ਪਾਵਨਾ ਕੀਤਾ ਹੈ, ਜਿਨ੍ਹਾਂ ਨੇ ਸ਼ੁਭ ਗੁਣਾਂ ਦੀ ਦਾਤ ਪਾਈ ਹੈ। ਔਰ ਨਾਲ ਇਹ ਵੀ ਮਨਮੁਖਾਂ ਦੇ ਪਰਥਾਏ ਵੀ ਬਚਨ ਕਰ ਦਿੱਤਾ ਕਿ ਜਿਹੜਾ ਕਿਆ ਬਗ ਬੱਪੜਾ ਛਪੜੀ ਨਹਾਏ ਕੀਚੜ ਡੂਬੈ ਮੈਲ ਨਾ ਜਾਏ। ਜਿਹੜਾ ਮਨਮੁਖ ਬੰਦਾ ਹੈ ਨਾ, ਉਹ ਬਗਲੇ ਦੀ ਤਰ੍ਹਾਂ ਉਹਦਾ ਮਹਾਰਾਜ ਕਹਿੰਦੇ ਜੀਵਨ ਹੈ। ਪਖੰਡ ਪਾਤ ਕਰਨ ਵਾਲਾ ਜਿਹੜਾ ਪਖੰਡੀ ਹੈ, ਬਗਲਾ ਸਾਧ ਸੰਗਤ ਜੀ ਹੁੰਦਾ ਉਹ ਵੀ ਭਾਵੇਂ ਚਿੱਟੇ ਰੰਗ ਦਾ, ਪਰ ਹੰਸ ਅਤੇ ਬਗਲੇ ਦਾ ਜਿਹੜਾ ਹੈ ਨਾ, ਬਹੁਤ ਜ਼ਮੀਨ ਅਸਮਾਨ ਦੇ ਨਾਲੋਂ ਵੀ ਕਈ ਗੁਣਾ ਵੱਧ ਫਰਕ ਹੈ। ਜੀਵਨ ਉਹਨਾਂ ਦਾ ਵੱਖੋ ਵੱਖਰਾ ਹੈ। ਰੰਗ ਉਹਨਾਂ ਦਾ ਭਾਵੇਂ ਚਿੱਟਾ ਇੱਕੋ ਜਿਹਾ ਪ੍ਰਮਾਤਮਾ ਨੇ ਬਣਾਇਆ। ਸਾਧ ਸੰਗਤ ਜੀ, ਬਗਲਾ ਵੀ ਭਾਵੇਂ ਜਿਹੜਾ ਹੰਸ ਵਰਗਾ ਦੇਖਣ ਨੂੰ ਜਿਹੜਾ ਹੈ ਨਜ਼ਰ ਆਉਂਦਾ ਹੈ, ਪਰ ਜੀਵਨ ਉਹਨਾਂ ਦਾ ਵੱਖੋ ਵੱਖਰਾ ਹੈ। ਹੰਸ ਮਾਨ ਸਰੋਵਰ ਤੇ ਜਾ ਕਰਕੇ ਹੀਰੇ ਮੋਤੀ ਉਹਦੇ ਖੁਰਾ ਕੇ ਉਹਨਾਂ ਨੂੰ ਚੁਗਦਾ ਹੈ, ਤੇ ਬਗਲਾ ਡੱਡੀਆਂ ਮੱਛੀਆਂ ਨੂੰ, ਗੰਦਗੀ ਦੇ ਕੀੜੇ ਮਕੌੜੇ ਖਾਣ ਵਿੱਚ ਲੱਗਾ ਰਹਿੰਦਾ। ਇਹ ਜਿਹੜਾ ਬਗਲਾ ਹੈ, ਇਦਾਂ ਦਾ ਜੀਵਨ ਮਨਮੁਖਾਂ ਦਾ ਹੈ। ਮਹਾਰਾਜ ਜੀ ਦੀ ਸਤ ਸੰਗਤ ਰੂਪੀ ਸਰੋਵਰ ਤੇ ਆ ਕੇ ਸ਼ੁਭ ਗੁਣਾ ਰੂਪੀ ਸਾਧ ਸੰਗਤ ਜੀ ਹੀਰੇ ਮੋਤੀ ਨੇ ਆ ਕੇ ਚੁਗਦੇ। ਵਿਸ਼ਿਆਂ ਰੂਪ ਜਿਹੜੇ ਇਹ ਨਾਲੇ ਹੈ, ਉਹ ਗੰਦਗੀ ਦੇ ਸਾਧ ਸੰਗਤ ਜੀ ਕੀੜਿਆਂ ਨੂੰ ਖਾਣ ਦੇ ਵਿੱਚ ਹਰ ਸਮੇਂ ਖੋਟੀ ਸੰਗਤ ਰੂਪ ਨਾਲਿਆਂ ਵਿੱਚ ਜਾ ਕਰਕੇ ਹਰ ਸਮੇਂ ਗੰਦਗੀ ਦੇ ਕੀੜੇ ਚੁਗਦੇ ਰਹਿੰਦੇ ਹਨ। ਇਦਾਂ ਦੀ ਉਹਨਾਂ ਮਨਮੁਖਾਂ ਦੀ ਹਾਲਤ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿਆ ਬਗ ਬੱਪੜਾ ਛਪੜੀ ਨਹਾਏ। ਜਿਹੜਾ ਗੰਦੇ ਪਾਣੀ ਵਾਲੀ ਗੰਧਲੇ ਪਾਣੀ ਵਾਲੀ ਛਪੜੀ ਵਿੱਚ ਨਹਾਉਂਦਾ, ਉਹਦਾ ਤਨ ਪਵਿੱਤਰ ਥੋੜਾ ਹੋ ਸਕਦਾ ਹੈ, ਹੋਰ ਵੀ ਕਈ ਗੁਣਾ ਵੱਧ ਮੈਲ ਲੱਗ ਜਾਂਦੀ ਹੈ। ਕੀਚੜ ਡੁੱਬੈ ਮੈਲ ਨਾ ਜਾਏ। ਚਿੱਕੜ ਦੇ ਵਿੱਚ ਡੁੱਬ ਜਾਂਦਾ, ਫਿਰ ਉਹਦੀ ਮੈਲ ਵੀ ਦੂਰ ਨਹੀਂ ਹੋਣਾ ਕਰਦੀ। ਮੈਲ ਦੂਰ ਨਾ ਹੋਣੇ ਕਰਕੇ ਪਵਿੱਤਰ ਵੀ ਨਹੀਂ ਹੋ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਇਹ ਪੂਰੇ ਸਤਿਗੁਰੂ ਜੀ ਹਨ, ਜਿਹੜੇ ਸੁੱਖਾਂ ਦੇ ਸਮੁੰਦਰ ਹਨ, ਸੁੱਖਾਂ ਦੇ ਸਾਗਰ ਗਰੀਬ ਨਵਾਜ ਸਤਿਗੁਰੂ ਜੀ ਜੁਗਾਂ ਜੁਗਾਂ ਦੇ ਵਿੱਚ ਹਨ। ਹੋਰ ਥੈ ਸੁਖ ਨਾਹੀ। हे ਜੀਵ, ਹੋਰ ਥਾਂ ਤੇ ਕਿਤੇ ਵੀ ਤੈਨੂੰ ਆਤਮਿਕ ਸੁਖ ਮਿਲਣ ਵਾਲਾ ਨਹੀਂ ਹੈ। ਜਿੰਨੇ ਮਰਜ਼ੀ ਦਰ ਦਰ ਤੇ ਭਟਕ ਕਰਕੇ ਦੇਖ ਲੈ, ਸਭ ਥਾਵਾਂ ਤੇ ਜਾ ਕੇ ਭਾਵੇਂ ਦੇਖ ਲੈ, ਪਰ ਜੋ ਸੁਖ ਮਹਾਰਾਜ ਜੀ ਦੇ ਚਰਨਾਂ ਦੇ ਵਿੱਚੋਂ ਮਿਲਣ ਵਾਲਾ ਹੈ, ਹੋਰ ਕੋਈ ਵੀ ਐਸੀ ਥਾਂ ਨਹੀਂ ਜਿੱਥੋਂ ਤੈਨੂੰ ਮਿਲ ਜਾਵੇ। ਮਹਾਰਾਜ ਸਾਹਿਬ ਜੀ ਦਾ ਬਚਨ ਹੈ ਨਾ, ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਹੀ ਹੈ। ਜਿਹੜਾ ਸੁਖ ਪ੍ਰਮਾਤਮਾ ਦੀ ਬੰਦਗੀ ਦੇ ਵਿੱਚ ਹੈ ਨਾ, ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਕਰਨ ਦੇ ਵਿੱਚ ਹੈ, ਉਹ ਮਹਾਰਾਜ ਕਹਿੰਦੇ ਰਾਜ ਭਾਗ ਰਾਜਿਆਂ ਮਹਾਰਾਜੇ ਨੂੰ ਵੀ ਉਹ ਸੁਖ ਨਹੀਂ ਕਦੇ ਨਸੀਬ ਹੋ ਸਕਦਾ, ਜਿਹੜਾ ਸੁਖ ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਕਰਨੇ ਦਾ ਹੈ। ਤੋ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਹੋਰ ਥੈ ਸੁਖ ਨਾ ਭਾਲ। ਹੋਰ ਦਰ ਦਰ ਤੇ ਐਵੇਂ ਸੁੱਖ ਦੀ ਭਾਲ ਕਰਦਾ ਫਿਰਦਾ ਕਿ ਫਲਾਣੇ ਥਾਂ ਤੇ ਜਾਵਾਂਗਾ, ਉੱਥਾਂ ਮੈਨੂੰ ਸੁੱਖ ਮਿਲੇਗਾ, ਮਨ ਨੂੰ ਚੈਨ ਮਿਲ ਜਾਵੇਗਾ, ਮਨ ਨੂੰ ਸ਼ਾਂਤੀ ਮਿਲ ਜਾਵੇਗੀ। ਮਹਾਰਾਜ ਕਹਿੰਦੇ ਨਹੀਂ, ਜੋ ਸੁੱਖਾਂ ਦੇ ਦਾਤੇ ਸਤਿਗੁਰੂ ਜੀ ਹੈ ਨਾ, ਪੂਰੀ ਸਤਿਗੁਰੂ ਤੋਂ ਹੀ ਸੁੱਖਾਂ ਦੀ ਪ੍ਰਾਪਤੀ ਹੋਣ ਵਾਲੀ ਹੈ। ਹਉਮੈ ਜਗਤ ਦੁਖ ਰੋਗ ਵਿਆਪਿਆ। ਇਹ ਜਗਤ ਹਉਮੈ ਦੇ ਦੁੱਖ ਕਰਕੇ ਮਹਾਰਾਜ ਕਹਿੰਦੇ ਰੋਗਾਂ ਦੇ ਵਿੱਚ ਗ੍ਰਸਤ ਹੋ ਰਿਹਾ ਹੈ। ਹਉਮੈ ਜਗਤ ਦੁੱਖ ਰੋਗ ਵਿਆਪਿਆ, ਵਿਕਾਰਾਂ ਰੂਪੀ ਰੋਗ ਲੱਗੇ ਹੋਏ ਹੈ। ਫਿਰ ਅਗਿਆਨ ਦਾ ਦੁੱਖ ਹੈ, ਜੰਮਣ ਮਰਨ ਦਾ ਦੁੱਖ ਮਹਾਰਾਜ ਕਹਿੰਦੇ ਲੱਗਾ ਹੋਇਆ ਹੈ। ਜੀਵ ਜਿਹੜਾ ਹੈ ਨਾ, ਰੋਗੀ ਹੋ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਹਨ ਵਰਤ ਰਿਹਾ ਹੈ। ਮਰ ਜਨਮੈ ਰੋਵੈ ਤਾਹੀ। ਇਹ ਜੀਵ ਬਾਰ-ਬਾਰ ਰੋਂਦਾ ਹੈ ਤਾਹਾਂ ਮਾਰ ਮਾਰ ਕਰਕੇ। ਮਰ ਜਨਮੈ, ਮਰ ਕੇ ਜਨਮਦਾ ਹੈ, ਫਿਰ ਮੌਤ ਦਾ ਮਾਰਿਆ ਹੋਇਆ ਮਰ ਜਾਂਦਾ ਹੈ, ਫਿਰ ਵਾਸ਼ਨਾ ਦਾ ਵੱਧਾ ਹੋਇਆ ਜਨਮ ਧਾਰਨ ਕਰਦਾ ਤੇ ਤਾਹਾਂ ਮਾਰ ਮਾਰ ਕਰਕੇ ਰੋਂਦਾ।
ਭੁੱਬਾ ਮਾਰ ਮਾਰ ਕਰਕੇ ਰੋਂਦਾ ਹੈ। ਕੋਈ ਵੀ ਮਹਾਰਾਜ ਕਹਿੰਦੇ ਰੋਣਾ ਸੁਣਦਾ ਨਹੀਂ ਹੈ। ਪ੍ਰਾਣੀ ਸਤਿਗੁਰ ਸੇਵ ਸੁਖ ਪਾਏ। ਇਸ ਲਈ ਹੀ ਪ੍ਰਾਣਾ ਧਾਰੀ ਜੀਵ ਸਤਿਗੁਰੂ ਜੀ ਦੀ ਸੇਵਾ ਕਰ, ਤਾਂ ਹੀ ਮਹਾਰਾਜ ਕਹਿੰਦੇ ਤੈਨੂੰ ਆਤਮਿਕ ਸੁਖ ਮਿਲੇਗਾ, ਤਾਂ ਹੀ ਸਦੀਵੀ ਕਾਲ ਪਰਮ ਸੁਖ ਦੀ ਪ੍ਰਾਪਤੀ ਕਰੇਗਾ ਜੇ ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਕਰੇ। ਸਤਿਗੁਰ ਸੇਵਹਿ ਤਾ ਸੁਖ ਪਾਵਹਿ। ਮਹਾਰਾਜ ਦੁਬਾਰਾ ਫਿਰ ਉਸੇ ਪੰਕਤੀ ਨੂੰ ਦੁਹਰਾਉਂਦਿਆਂ ਹੋਇਆ ਸੱਚੇ ਪਾਤਸ਼ਾਹ ਕਹਿੰਦੇ ਸਤਿਗੁਰ ਸੇਵਹਿ ਤਾ ਸੁਖ ਪਾਵਹਿ। ਜਿਵੇਂ ਕਿਹਾ ਜਾਂਦਾ ਕਿ ਇਹ ਭਲਿਆ ਜੇ ਕੰਮ ਕਰੇਗਾ ਨਾ ਤਾਂ ਹੀ ਤੈਨੂੰ ਇਹਦਾ ਫਲ ਮਿਲੇਗਾ, ਤਾਂ ਹੀ ਇਹਦੀ ਤੂੰ ਪ੍ਰਾਪਤੀ ਕੁਝ ਕਰ ਸਕੇਗਾ ਜੇ ਕੰਮ ਇਦਾਂ ਕਰੇਗਾ। ਤੋ ਮਹਾਰਾਜ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸਤਿਗੁਰ ਸੇਵੇ ਤਾਂ ਸੁਖ ਪਾਵਹਿ। ਇਹ ਮਤਾਂ ਤੇਰੇ ਮਨ ਵਿੱਚ ਭੁਲੇਖਾ ਹੋਵੇ ਕਿ ਹੋਰ ਕੋਈ ਮੈਂ ਸਾਧਨਾ ਕਰ ਲਵਾਂਗਾ, ਮੇਰੇ ਮਨ ਨੂੰ ਸ਼ਾਂਤੀ ਮਿਲ ਜਾਵੇਗੀ, ਮਨ ਟਿਕਾਓ ਵਿੱਚ ਆ ਜਾਵੇਗਾ, ਮੈਨੂੰ ਪਰਮ ਸੁਖ ਦੀ ਪ੍ਰਾਪਤੀ ਹੋ ਜਾਵੇਗੀ। ਮਹਾਰਾਜ ਕਹਿੰਦੇ ਨਹੀਂ, ਨਾਮੁਮਕਿਨ ਹੈ। ਇਹ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਸੇਵਾ ਕਰਨੇ ਕਰਕੇ ਮਹਾਰਾਜ ਕਹਿੰਦੇ ਮਿਲਦਾ ਹੈ। ਨਹੀਂ ਤਾਂ ਬੜੇ ਬੜੇ ਕਰਮਕਾਂਡੀ ਜੀਵ ਵੀ ਸਨ ਔਰ ਤਮਾਮ ਬਹੁਤੀਆਂ ਸਾਧਨਾ ਕਰਨ ਵਾਲੇ ਵੀ ਸੰਸਾਰ ਭਰ ਦੇ ਵਿੱਚ ਹੋਏ ਹੈ, ਪਰ ਅਸਲ ਸੁੱਖ ਉਹਨਾਂ ਨੂੰ ਤਾਂ ਹੀ ਮਿਲਿਆ ਜਦੋਂ ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਕੀਤੀ ਹੈ। ਸਾਰੇ ਜਗਤ ਅੰਦਰ ਉਹਨਾਂ ਨੇ ਭਰਮ ਕਰਕੇ ਦੇਖ ਲਿਆ, ਪਰ ਕਿਤਿਓਂ ਵੀ ਆਤਮਿਕ ਸੁੱਖ ਨਹੀਂ ਪ੍ਰਾਪਤ ਕਰ ਸਕੇ। ਜਦੋਂ ਗਰੀਬ ਨਵਾਜ ਪੂਰੇ ਸਤਿਗੁਰੂ ਜੀ ਦੀ ਸ਼ਰਨ ਦੇ ਵਿੱਚ ਆਏ ਹੈ ਤਾਂ ਸਮਝ ਪਈ ਹੈ ਕਿ ਮਹਾਰਾਜ ਜੀ ਦੀ ਚਰਨਾਂ ਦੀ ਸੇਵਾ ਸਭ ਤੋਂ ਉੱਤਮ ਤੇ ਪਰਮ ਹੈ, ਸਭ ਤੋਂ ਵੱਡੀ ਹੈ ਗਰੀਬ ਨਵਾਜ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ। ਤੋ ਇਸ ਕਰਕੇ ਹਜੂਰ ਕਹਿੰਦੇ ਸਤਿਗੁਰ ਸੇਵਹਿ ਤਾਂ ਸੁਖ ਪਾਵਹਿ। हे ਜੀਵ ਤਾਂ ਹੀ ਸਦੀਵੀ ਸੁਖ ਪਾ ਸਕੇਗਾ ਜੇ ਮਹਾਰਾਜ ਜੀ ਦੀ ਸੇਵਾ ਕਰੇ। ਨਾਹਿ ਤਾ ਜਾਹੇਗਾ ਜਨਮ ਗਵਾਏ। ਤੇ ਜੇ ਨਾਲ ਇਹ ਵੀ ਦੱਸ ਰਹੇ ਨੇ ਮਹਾਰਾਜ ਕਹਿੰਦੇ ਕਿ ਜੇ ਸੇਵਾ ਨਾ ਕੀਤੀ ਗੁਰੂ ਚਰਨਾਂ ਦੀ, ਨਾਹਿ ਤਾਂ ਜਾਹੇਗਾ ਜਨਮ ਗਵਾਏ। ਅਮੋਲਕ ਮਿਲਿਆ ਹੋਇਆ ਜਨਮ ਅਜਾਈ ਗਵਾ ਲਵੇਂਗਾ, ਕੁਝ ਪੱਲੇ ਨਹੀਂ ਪੈਣ ਵਾਲਾ, ਕੇਵਲ ਪਛਤਾਤਾਪ, ਕੇਵਲ ਤਾਂ ਕੇਵਲ ਪਛਤਾਵਾ ਹੀ ਤੇਰੇ ਪੱਲੇ ਰਹੇਗਾ। ਜੇ ਮਹਾਰਾਜ ਜੀ ਦਾ ਬਚਨ ਮੰਨ ਕੇ ਸੇਵਾ ਨਾ ਜੀਵਨ ਦੇ ਅੰਦਰ ਕੀਤੀ, ਮਨ ਬਾਣੀ ਸਰੀਰ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਗੁਰੂ ਚਰਨਾਂ ਦੀ ਸੇਵਾ ਨਾ ਕੀਤੀ, ਹਜੂਰ ਕਹਿੰਦੇ ਫਿਰ ਤੇਰਾ ਜਨਮ ਅਜਾਈ ਬੀਤ ਜਾਵੇਗਾ। ਅਕਾਰਤੀ ਮਹਾਰਾਜ ਕਹਿੰਦੇ ਆਪਣੇ ਜਨਮ ਨੂੰ ਗਵਾ ਲਵੇਂਗਾ। ਰਹਾਉ ਵਿਸਰਾਮ ਦੇ ਕਰਕੇ ਹਜੂਰ ਫਰਮਾਉਂਦੇ ਹਨ ਤ੍ਰੈ ਗੁਣ ਧਾਤ ਬਹੁ ਕਰਮ ਕਮਾਵਹਿ। ਜਿਹੜੇ ਜੀਵ ਤਿੰਨਾਂ ਗੁਣਾਂ ਦੀ ਭੱਜ ਦੌੜ ਦੇ ਵਿੱਚ ਲੱਗੇ ਹੋਏ ਆ ਨਾ, ਬਹੁ ਕਰਮ ਕਮਾਵੇ, ਬਹੁਤੇ ਤਰ੍ਹਾਂ ਤਰ੍ਹਾਂ ਦੇ ਕਰਮ ਕਾਂਡ ਕਰਦੇ ਹਨ ਜੀਵਨ ਦੇ ਅੰਦਰ। ਕੋਈ ਕਿਸੇ ਤਰ੍ਹਾਂ ਦਾ, ਕੋਈ ਕਿਸੇ ਤਰ੍ਹਾਂ ਦਾ ਕਰਮ ਕਾਂਡ ਕਰਨ ਵਿੱਚ ਲੱਗਾ ਹੋਇਆ। ਕਰਮ ਕਾਂਡ ਅਸਲ ਦੇ ਵਿੱਚ ਹੈ ਕੀ ਹੈ ਸਾਧ ਸੰਗਤ ਜੀ? ਜਿਹਦੇ ਬਾਬਤ ਪਤਾ ਕੁਝ ਨਾ ਹੋਵੇ ਤੇ ਕਰੀ ਜਾਣਾ, ਜੇ ਕੁਝ ਪੁੱਛ ਲਵੇ ਕਿ ਭਲਿਆ ਕੀ ਕਰਦਾ। ਜਿਵੇਂ ਕੋਈ ਸਾਧ ਸੰਗਤ ਜੀ, ਕੋਈ ਬੀਬੀ ਸੀ, ਉਹਨਾਂ ਬੋਹੜ ਦੇ ਪੱਤਿਆਂ ਨੂੰ ਪਾਣੀ ਝੱਟ ਰਹੀ ਸੀ। ਬੋਹੜ ਦਾ ਬੜਾ ਵੱਡਾ ਰੁੱਖ ਤੇ ਉਹਦੇ ਪੱਤਿਆਂ ਨੂੰ ਪਾਣੀ ਪਾਈ ਜਾਵੇ। ਕਿਸੇ ਸਿਆਣੇ ਮਨੁੱਖ ਨੇ ਆ ਕਰਕੇ ਪੁੱਛਿਆ ਕਿ ਬੀਬੀ ਇਹ ਕੀ ਕਰ ਰਹੀ ਹੈ? ਕਹਿੰਦੀ ਕਿ ਮੈਂ ਪਾਣੀ ਪਾ ਰਹੀ ਹਾਂ ਬੋਹੜ ਨੂੰ। ਕਹਿੰਦੇ ਦਾ ਮਤਲਬ ਕੀ ਹੈ? ਕਹਿੰਦੀ ਮਤਲਬ ਤੇ ਮੈਨੂੰ ਪਤਾ ਨਹੀਂ, ਮੇਰੇ ਵਡੇਰੇ ਕਰਦੇ ਨੇ, ਮੈਂ ਵੀ ਇਸੇ ਤਰ੍ਹਾਂ ਹੀ ਕਰਨਾ। ਉਹ ਕਹਿਣ ਲੱਗਾ ਜੇ ਤੇ ਜੜ੍ਹਾਂ ਨੂੰ ਪਾਵੇ ਫਿਰ ਤੇ ਚੰਗਾ ਹੋਵੇ ਕਿ ਹਾਂ ਕਿ ਇਹਦੀ ਹਰਿਆਵਲਤਾ ਵਾਸਤੇ ਇਹਦੀ ਜੜ੍ਹਾਂ ਵਿੱਚ ਪਾਣੀ ਪਾ ਰਹੀ ਹੈ, ਕਿ ਪਾਣੀ ਦੇ ਕਰਕੇ ਹੀ ਜਿਹੜੀ ਬਨਸਪਤ ਵੱਧਦੀ ਫੁੱਲਦੀ ਹੈ, ਫਿਰ ਤਾਂ ਉਹਦਾ ਕੋਈ ਭਾਵ ਚੰਗੀ ਗੱਲ ਹੈ। ਪਰ ਪੱਤਿਆਂ ਨੂੰ ਪਾਣੀ ਝੱਟ ਰਹੀ ਹੈ, ਇਹਦਾ ਮਤਲਬ ਕਹਿੰਦੀ ਪਤਾ ਨਹੀਂ, ਪਰ ਮੇਰੇ ਵਡੇਰੇ ਕਰਦੇ ਨੇ, ਮੈਂ ਵੀ ਇਸੇ ਤਰ੍ਹਾਂ ਕਰਨਾ। ਇਸੇ ਨੂੰ ਕਰਮ ਕਾਂਡ ਕਿਹਾ ਜਾਂਦਾ ਹੈ। ਤੇ ਹਜੂਰ ਦੇ ਬਚਨ ਆਉਂਦੇ ਆ ਨਾ, ਕਰਮ ਧਰਮ ਪਾਖੰਡ ਜੋ ਦੀਸੇ ਤਿਨ ਜਮ ਜਾ ਗਾਤੀ ਲੂਟੈ। ਇਹ ਕਰਮ ਕਾਂਡਾਂ ਨੂੰ ਜਮ ਰਸਤੇ ਵਿੱਚ ਹੀ ਮਹਾਰਾਜ ਕਹਿੰਦੇ ਖੋਹ ਲੈਂਦੇ ਹਨ। ਨਿਰਵਾਣ ਕੀਰਤਨ ਗਾਵਹੁ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਇਸ ਲਈ ਮਹਾਰਾਜ ਕਹਿੰਦੇ ਰੱਬ ਦਾ ਕੀਰਤਨ ਗਾਓ, ਪਰਮੇਸ਼ਰ ਦਾ ਜਸ ਗਾਓ। ਛਿਨ ਮਾਤਰ ਸਮੇਂ ਵਿੱਚ ਹੀ ਮਾਇਆ ਦੇ ਬੰਧਨਾਂ ਤੋਂ ਛੁੱਟ ਜਾਈਦਾ ਹੈ। ਮਹਾਰਾਜ ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਆਖ ਰਹੇ ਨੇ, ਤ੍ਰੈ ਗੁਣ ਧਾਤ ਬਹੁ ਕਰਮ ਕਮਾਵਹਿ। ਮਹਾਰਾਜ ਕਹਿੰਦੇ ਤਿੰਨਾਂ ਗੁਣਾਂ ਦੇ ਅੰਦਰ ਹੀ ਜੀਵ
ਧਾਵਾ ਧਾਈ ਭੱਜ ਦੌੜ ਕਰਦੇ ਹੋ, ਤਰ੍ਹਾਂ ਤਰ੍ਹਾਂ ਦੇ ਕਰਮ ਕਮਾਉਂਦੇ ਹਨ, ਹਰ ਰਸ ਸਾਧ ਨਾ ਆਇਆ। ਪਰ ਪਰਮੇਸ਼ਰ ਦੇ ਨਾਮ ਦਾ ਸਵਾਦ ਨਹੀਂ ਉਹਨਾਂ ਨੂੰ ਕਦੇ ਆਇਆ। ਦੁਨੀਆ ਦੇ ਕਰਮ ਕਾਂਡਾਂ ਦੇ ਸਵਾਦ ਤਾਂ ਉਹਨਾਂ ਨੇ ਮੰਨ ਲਏ ਹੈ, ਕਦੇ ਕਿਸੇ ਤਰ੍ਹਾਂ ਦੀ ਸਾਧਨਾ ਦਾ ਸਵਾਦ ਚੱਖ ਲਿਆ, ਕਦੇ ਕਿਸੇ ਪ੍ਰਕਾਰ ਦੀ ਸਾਧਨਾ ਦਾ ਸਵਾਦ ਲੈ ਲਿਆ, ਪਰ ਮਹਾਰਾਜ ਕਹਿੰਦੇ ਹਰ ਰਸ ਸਾਧ ਨਾ ਆਇਆ। ਵਾਹਿਗੁਰੂ ਦੀ ਪ੍ਰਾਪਤੀ ਦਾ ਰਸ, ਪਰਮੇਸ਼ਰ ਦੇ ਨਾਮ ਦਾ ਰਸ ਕਦੇ ਵੀ ਮਹਾਰਾਜ ਕਹਿੰਦੇ ਉਹਨਾਂ ਦਾ ਸਵਾਦ ਦੇ ਚੱਖ ਕਰਕੇ ਨਹੀਂ ਦੇਖਿਆ। ਹੋਰ ਹੀ ਦੁਨੀਆ ਦੇ ਤਰ੍ਹਾਂ ਤਰ੍ਹਾਂ ਦੇ ਸਾਧਨਾ ਦੇ ਰਿੱਧੀਆਂ ਸਿੱਧੀਆਂ ਕਰਾਮਾਤਾਂ ਦੇ ਸਵਾਦ ਤਾਂ ਚੱਖਦੇ ਰਹੇ ਹੈ ਕਿ ਸਾਡੇ ਕੋਲ ਕਰਾਮਾਤਾਂ ਨੇ, ਸਾਡੇ ਕੋਲ ਸ਼ਕਤੀਆਂ ਨੇ, ਹੋਰ ਜੰਤਰਾਂ ਮੰਤਰਾਂ ਦੇ ਸਵਾਦ ਤਾਂ ਚੱਖਦੇ ਰਹੇ ਹੈ, ਟੂਣੇ ਟਾਮਣ ਕਰਨ ਦੇ ਸਵਾਦ ਤਾਂ ਚੱਖਦੇ ਰਹੇ ਨੇ, ਪਰ ਹਰ ਰਸ ਸਾਧ ਨਾ ਆਇਆ। ਪਰਮੇਸ਼ਰ ਦੀ ਪ੍ਰਾਪਤੀ ਦਾ ਸਵਾਦ ਨਹੀਂ ਕਦੇ ਵੀ ਐਸੇ ਜੀਵਾਂ ਨੂੰ ਆਇਆ। ਸੰਧਿਆ ਤਰਪਣ ਕਰਹਿ ਗਾਇਤਰੀ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਧਿਆ ਸਾਂਝਵਾਲ ਤਰਪਣ ਆਦਿਕ ਜਾਂ ਗਾਇਤਰੀ ਦੇ ਮੰਤਰ ਦਾ ਜਿਹੜਾ ਜਾਪ ਕਰਨਾ ਹੈ, ਸਾਧ ਸੰਗਤ ਜੀ ਮਹਾਰਾਜ ਕਹਿੰਦੇ ਇਹ ਵੀ ਉਹਨਾਂ ਨੇ ਕਰ ਕਰਕੇ ਦੇਖ ਲਏ ਹਨ, ਬਿਨ ਬੂਝੇ ਦੁੱਖ ਪਾਇਆ। ਪਰ ਵਾਹਿਗੁਰੂ ਦੇ ਸਰੂਪ ਨੂੰ ਬੁੱਝਣ ਤੋਂ ਬਿਨਾਂ ਆਖਰਕਾਰ ਦੁੱਖ ਹੀ ਪਾਉਣਾ ਕੀਤਾ, ਜੰਮਣ ਮਰਨ ਦਾ ਦੁੱਖ ਹੀ ਪਾਇਆ। ਜੇ ਤਾਂ ਮਹਾਰਾਜ ਕਹਿੰਦੇ ਜੀਵਨ ਦੀ ਸਫਲਤਾ ਹੋ ਜਾਂਦੀ ਫਿਰ ਤਾਂ ਮੰਨਦੇ ਹਾਂ ਕਿ ਸਹੀ ਕਰਮ ਕਰ ਰਹੇ ਹੈ। ਜਿਵੇਂ ਸਤਿਗੁਰੂ ਜੀ ਦਾ ਮੁਖ ਵਾਕ ਆਉਂਦਾ ਨਾ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੇ। ਜਿਹੜਾ ਕੋਈ ਸਿਮਰਤੀਆਂ ਚਾਹੇ ਸ਼ਾਸਤਰਾਂ ਅਨੁਸਾਰ ਵੀ ਕਰਮ ਕਾਂਡ ਕਰਦਾ ਹੈ, ਵੇਦਾਂ ਅਨੁਸਾਰ ਕਹੀ ਜਾਵੇ ਕਿ ਵੇਦਾਂ ਨੂੰ ਪੜ੍ਹ ਕੇ ਮੈਂ ਕਰਮ ਕਾਂਡ ਕਰਦਾ ਹਾਂ, ਮਹਾਰਾਜ ਕਹਿੰਦੇ ਉਹ ਵੀ ਪਾਪ ਤੇ ਪੁੰਨ ਦੇ ਵਿਚਾਰ ਕਰਦੇ, ਬਸ ਕੇਵਲ ਪਾਪ ਅਤੇ ਪੁੰਨ ਦੀ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ। ਜਿਹੜਾ ਤਤ ਸਿਧਾਂਤ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹੈ, ਉਹਦੀ ਸਾਰ ਉਹਦੀ ਕਦਰ ਨਹੀਂ ਕਦੇ ਕਿਸੇ ਨੇ ਜਾਣਨਾ ਕੀਤੀ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ। ਤਤੈ ਸਾਰ ਨਾ ਜਾਣੀ ਗੁਰੂ ਬਾਝਹੁ, ਤਤੈ ਸਾਰ ਨਾ ਜਾਣੀ। ਮਹਾਰਾਜ ਕਹਿੰਦੇ ਪੂਰੀ ਸਤਿਗੁਰੂ ਤੋਂ ਬਿਨਾਂ ਕੋਈ ਰੱਬ ਦੇ ਸਰੂਪ ਰੂਪੀ ਤਤ ਦੀ ਸਾਰ ਕੋਈ ਜਾਣ ਹੀ ਨਹੀਂ ਸਕਿਆ। ਤੇਹੀ ਗੁਣੀ ਤੇਰੇ ਭਾਵਨ ਵਿਆਪਿਆ। ਮਹਾਰਾਜ ਜੀ ਦੇ ਬਚਨਾਂ ਅਨੁਸਾਰ ਤਿੰਨਾਂ ਗੁਣਾਂ ਦੇ ਵਿੱਚ ਹੀ ਮਹਾਰਾਜ ਕਹਿੰਦੇ ਜੀ ਵਰਤ ਰਹੇ ਹਨ। ਤਤੈ ਸਾਰ ਨਾ ਜਾਣੀ ਗੁਰੂ ਬਾਝਹੁ, ਤਤੈ ਸਾਰ ਨਾ ਜਾਣੀ। ਤੇਹੀ ਗੁਣੀ ਸੰਸਾਰ ਭ੍ਰਮ ਸੁੱਤਾ, ਸੁੱਤਿਆ ਰਹਿਣ ਵਿਹਾਣੀ। ਮਹਾਰਾਜ ਕਹਿੰਦੇ ਤਿੰਨਾਂ ਗੁਣਾਂ ਦੇ ਵਿੱਚ ਅਵਿਦਿਆ ਨੀਤਰਾ ਵੀ ਸੁੱਤੇ ਪਏ ਤਮਾਮ ਸੰਸਾਰ ਭਰ ਦੇ ਜੀਵ, ਤੇ ਸੁੱਤਿਆਂ ਦੀ ਅਵਸਥਾ ਰੂਪੀ ਰਹਿਣ ਬੀਤਦੀ ਜਾ ਰਹੀ ਹੈ, ਲੰਘਦੀ ਜਾ ਰਹੀ ਹੈ। ਪਤਾ ਨਹੀਂ ਚੱਲਦਾ ਕਿ ਸਾਡਾ ਜੀਵਨ ਅਜਾਈਂ ਬੀਤਦਾ ਜਾ ਰਿਹਾ ਹੈ। ਹਰ ਰੋਜ਼ 24,000 ਸਵਾਸ ਜਿਹੜੇ ਅਮੋਲਕ ਦਾਤ ਮਿਲੀ ਹੋਈ ਹੈ, ਪਰਮਾਤਮਾ ਦੇ ਸਿਮਰਨ ਤੋਂ ਬਿਨਾਂ ਅਜਾਈਂ ਬੀਤਦੇ ਜਾ ਰਹੇ ਹੈ। ਮਹਾਰਾਜ ਕਹਿੰਦੇ ਕੋਈ ਪਤਾ ਨਹੀਂ ਕੁੱਪ ਨਿੰਦਰਾ ਵਿੱਚ ਸੁੱਤੇ ਪਏ ਹਨ। ਤੋ ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਹਜੂਰ ਕਹਿੰਦੇ ਬਿਨ ਬੂਝੇ ਦੁੱਖ ਪਾਇਆ। ਬੁੱਝਣ ਤੋਂ ਬਿਨਾਂ ਮਹਾਰਾਜ ਕਹਿੰਦੇ ਜੰਮਣ ਮਰਨ ਦਾ ਦੁੱਖ ਹੀ ਪਾਇਆ, ਕਦੇ ਵਾਹਿਗੁਰੂ ਦਾ ਸੁਖ ਸਰੂਪ ਰੂਪੀ ਸੁਖ ਨਹੀਂ ਪਾ ਸਕੇ। ਸਤਿਗੁਰ ਸੇਵੇ ਸੋ ਵੱਡ ਭਾਗੀ। ਜਿਹੜੇ ਜੀਵ ਸਤਿਗੁਰੂ ਜੀ ਦੀ ਸੇਵਾ ਕਰਦੇ ਆ ਨਾ, ਉਹ ਮਹਾਰਾਜ ਕਹਿੰਦੇ ਵੱਡਿਆਂ ਭਾਗਾਂ ਵਾਲੇ ਹਨ। ਜਾਣੋ ਕਿ ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ ਜਿਨ੍ਹਾਂ ਨੂੰ ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਮਿਲੀ ਹੈ। ਸਤਿਗੁਰ ਸੇਵੇ ਸੇ ਵੱਡ ਭਾਗੀ। ਵੱਡ ਭਾਗੀ ਉਹਨਾਂ ਦਾ ਵੱਡਪਣ ਭੱਜ ਗਿਆ ਜਿਨ੍ਹਾਂ ਨੇ ਨਿਮਰਤਾਵਾਨ ਹੋ ਕੇ ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਕੀਤੀ ਹੈ। ਗੁਰੂ ਚਰਨਾਂ ਦੀ ਸੇਵਾ ਕਰਨੇ ਕਰਕੇ ਜੀਵ ਦਾ ਵੱਡਪਣ ਹੰਕਾਰ ਵੀ ਭੱਜ ਜਾਂਦਾ ਹੈ, ਹੰਗਤਾ ਮਮਤਾ ਤੋਂ ਵੀ ਰਹਿਤ ਹੋ ਜਾਂਦਾ ਹੈ। ਜਿਸਨੋ ਆਪ ਮਿਲਾਏ। ਪਰ ਪ੍ਰਮਾਤਮਾ ਜਿਨ੍ਹਾਂ ਨੂੰ ਪੂਰੇ ਸਤਿਗੁਰੂ ਜੀ ਦੇ ਨਾਲ ਮਿਲਾਏ, ਉਹੋ ਹੀ ਮਿਲ ਕੇ ਸੇਵਾ ਕਰਦੇ ਹੈ, ਉਹੋ ਹੀ ਪੂਰੇ ਗੁਰੂ ਵਾਲੇ ਬਣਦੇ ਨੇ। ਨਹੀਂ ਤਾਂ ਮਾੜੇ ਭਾਗ ਹੋਣੇ ਕਰਕੇ ਅਧੂਰਿਆਂ ਨੂੰ ਗੁਰੂ ਬਣਾ ਲਿਆ ਜਾਂਦਾ ਹੈ। ਕਦੇ ਕਿਸੇ ਥਾਂ ਤੇ ਗੁਰੂ ਦੇ ਚੇਲੇ ਬਣ ਗਏ, ਕਦੇ ਕਿਸੇ ਨੂੰ ਆਪਣਾ ਗੁਰੂ ਬਣਾ ਕਰਕੇ ਚੇਲੇ ਬਣ ਗਏ। ਮਹਾਰਾਜ ਕਹਿੰਦੇ ਮਾੜੇ ਭਾਗਾਂ ਦੀ ਨਿਸ਼ਾਨੀ ਹੈ। ਜਿਨ੍ਹਾਂ ਦੇ ਭਾਗ ਜਾਗਦੇ ਹੈ ਨਾ, ਉਹ ਸਾਧ ਸੰਗਤ ਜੀ ਪੂਰੇ ਗੁਰੂ ਵਾਲੇ ਬਣਦੇ ਹਨ, ਪੂਰੇ ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰਦੇ ਆ। ਹਰ
ਰਸ ਪੀ ਜਨ ਸਦਾ ਤ੍ਰਿਪਤਾਸੇ। ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਰਸ ਨੂੰ ਪੀਤਾ ਹੈ, ਉਹ ਸਦੀਵੀ ਕਾਲ ਵਾਸਤੇ ਤ੍ਰਿਪਤ ਹੋ ਗਏ ਹਨ। ਉਹਨਾਂ ਨੂੰ ਤ੍ਰਿਸ਼ਨਾ, ਉਹਨਾਂ ਨੂੰ ਭੁੱਖ ਨਹੀਂ ਕਿਸੇ ਪਦਾਰਥ ਦੀ ਹੋ ਰਹਿਣਾ ਕਰਦੀ। ਪ੍ਰਮਾਤਮਾ ਨੇ ਹਿਰਦੇ ਅੰਦਰ ਉਹਨਾਂ ਨੂੰ ਸਬਰ ਸੰਤੋਖ ਦੀ ਦਾਤ ਬਖਸ਼ਿਸ਼ ਕਰ ਦਿੱਤੀ ਹੈ। ਵਿੱਚ ਹੋ ਆਪ ਗਵਾਏ। ਉਹਨਾਂ ਨੇ ਆਪਣੇ ਅੰਤਸ਼ਕਰਨ ਹਿਰਦੇ ਵਿੱਚੋਂ ਆਪਾ ਭਾਵ ਅਭਾਵ ਕਰ ਲਿਆ, ਹੰਕਾਰ ਨੂੰ ਗਵਾ ਲਿਆ ਹੈ। ਇਹੋ ਜਗ ਅੰਧਾ ਸਭ ਅੰਧ ਕਮਾਵੇ। ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਗੁਰਸਿੱਖੋ ਇਹ ਸਾਰਾ ਜਗਤ ਅੰਨਾ ਹੈ ਔਰ ਅੰਧਤਾਈ ਵਿੱਚ ਹੀ ਮਹਾਰਾਜ ਕਹਿੰਦੇ ਵਰਤ ਰਿਹਾ ਹੈ। ਅੰਧਤਾਈ ਅੰਨਾ ਮਨੁੱਖ ਜਿਵੇਂ ਟੱਕਰਾ ਮਾਰਦਾ ਰਹਿੰਦਾ, ਕਦੇ ਕਿਸੇ ਪਾਸੇ ਠੇਡੇ ਖਾ ਕੇ ਡਿੱਗਦਾ ਰਹਿੰਦਾ। ਇਦਾਂ ਮਹਾਰਾਜ ਕਹਿੰਦੇ ਗਿਆਨ ਤੋਂ ਹੀਣੇ ਜੀਵਾਂ ਦੀ, ਅਗਿਆਤ ਜੀਵਾਂ ਦੀ ਹਾਲਤ ਬਣੀ ਹੋਈ ਹੈ। ਸੰਸਾਰ ਦੇ ਅੰਦਰ ਕਦੇ ਕਿਸੇ ਪਾਸੇ ਠੇਡਾ ਖਾ ਕੇ ਡਿੱਗ ਪੈਂਦਾ, ਕਦੇ ਕਿਸੇ ਦਰ ਤੇ ਜਾ ਕਰਕੇ ਨੱਕ ਰਗੜਦਾ ਰਹਿੰਦਾ। ਮਹਾਰਾਜ ਕਹਿੰਦੇ ਸਭ ਠੇਡਿਆਂ ਦੀ ਤਰ੍ਹਾਂ ਹੀ ਹੈ। ਅੰਨੇ ਮਨੁੱਖ ਨੂੰ ਜਿਵੇਂ ਠੇਡੇ ਲੱਗਦੇ ਬਾਰ-ਬਾਰ ਡਿੱਗਦਾ, ਦੁਖੀ ਹੁੰਦਾ, ਸਹੀ ਰਸਤਾ ਨਹੀਂ ਸਾਧ ਸੰਗਤ ਜੀ ਮਿਲਦਾ, ਪਤਾ ਹੀ ਨਹੀਂ ਚੱਲਦਾ ਕਿਸ ਪਾਸੇ ਜਾਣਾ ਹੈ। ਮਹਾਰਾਜ ਕਹਿੰਦੇ ਦਾ ਅਗਿਆਨੀ ਜੀਵਾਂ ਦਾ ਇੱਕ ਅੰਨੇ ਮਨੁੱਖ ਦੀ ਤਰ੍ਹਾਂ ਜੀਵਨ ਹੈ। ਹੱਥ ਪਤਾਰਿਆ ਵੀ ਨਜ਼ਰ ਨਹੀਂ ਆਉਂਦਾ, ਅੰਨੇ ਮਨੁੱਖ ਨੂੰ ਪਤਾ ਹੀ ਨਹੀਂ ਚੱਲਦਾ। ਇਸ ਕਰਕੇ ਜਿਹੜੇ ਅੰਨੇ ਜੀਵ ਦਰ-ਦਰ ਤੇ ਠੋਕਰਾਂ ਖਾਣ ਦੀ ਤਰ੍ਹਾਂ, ਨੱਕ ਰਗੜਨ ਦੀ ਤਰ੍ਹਾਂ ਮਹਾਰਾਜ ਕਹਿੰਦੇ ਬਾਰ-ਬਾਰ ਠੋਕਰਾਂ ਖਾ ਰਹੇ, ਠੇਡੇ ਖਾ ਰਹੇ ਹਨ, ਬਾਰ-ਬਾਰ ਦੁਖੀ ਹੋ ਰਹੇ ਹੈ, ਪਰ ਸਹੀ ਰਸਤਾ ਹੀ ਨਹੀਂ ਪ੍ਰਾਪਤ ਹੁੰਦਾ ਪਿਆ। ਜਿੱਥੋਂ ਵੀ ਸੁੱਖ ਭਾਲਦੇ ਨਾ ਜਾ ਕਰਕੇ ਮਹਾਰਾਜ ਜੀ ਦਾ ਦਰ ਛੱਡ ਕੇ, ਉੱਥੇ ਹੋਰ ਵੀ ਕਈ ਗੁਣਾ ਵੱਧ ਦੁਖੀ ਹੋਣਾ ਪੈਂਦਾ। ਐਸੀ ਮਨਮੁਖ ਬੇਸਮਝ ਜੀਵਾਂ ਦੀ ਹਾਲਤ ਬਣੀ ਹੋਈ ਹੈ। ਇਹੋ ਜਗ ਅੰਧਾ ਸਭ ਅੰਧ ਕਮਾਵੇ। ਮਹਾਰਾਜ ਕਹਿੰਦੇ ਅੰਧਤਾਈ ਵਿੱਚ ਹੀ ਕਰਮ ਕਮਾ ਰਹੇ ਹਨ। ਬਿਨ ਗੁਰ ਮਗ ਨਾ ਪਾਏ। ਬਿਨਾਂ ਸਤਿਗੁਰੂ ਜੀ ਤੋਂ ਇਹ ਸਹੀ ਰਸਤਾ ਨਹੀਂ ਮਹਾਰਾਜ ਕਹਿੰਦੇ ਮਨਮੁਖਾਂ ਨੂੰ ਮਿਲਦਾ ਕੀਤਾ। ਬਿਨ ਗੁਰ ਮਗ ਨਾ ਪਾਏ, ਬਿਨਾਂ ਸਤਿਗੁਰੂ ਤੋਂ ਪਰਮਾਰਥ ਦਾ ਰਸਤਾ ਨਹੀਂ ਪ੍ਰਾਪਤ ਹੁੰਦਾ। ਬੀਆਬਾਨ ਜੰਗਲ ਹੈ, ਪਤਾ ਨਹੀਂ ਚੱਲਦਾ ਕਿਸ ਪਾਸੇ ਜਾਣਾ। ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਕਿਸੇ ਦਾ ਆਸਰਾ ਮਿਲ ਜਾਵੇ ਨਾ, ਜਿਹਨੂੰ ਪਤਾ ਕਿ ਇਸ ਰਸਤੇ ਤੇ ਚੱਲ ਕਰਕੇ ਮੰਜ਼ਿਲ ਦੀ ਪ੍ਰਾਪਤੀ ਹੋਣੀ ਹੈ, ਜੇ ਕਿਸੇ ਦਾ ਆਸਰਾ ਮਿਲ ਜਾਂਦਾ ਹੈ ਫਿਰ ਤਾਂ ਸਾਧ ਸੰਗਤ ਜੀ ਉਹ ਰਸਤੇ ਤੇ ਚੱਲ ਕਰਕੇ ਆਪਣੇ ਮਿੱਥੇ ਹੋਏ ਨਿਸ਼ਾਨੇ ਤੇ ਪਹੁੰਚ ਜਾਂਦੇ ਹੈ। ਪਰ ਜਿਹੜੇ ਸੰਸਾਰ ਦੇ ਜੀਵ ਹਨ, ਜਿਨ੍ਹਾਂ ਨੂੰ ਕੋਈ ਆਸਰਾ ਨਹੀਂ ਮਿਲਦਾ, ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਆਪ ਕੋਈ ਪਤਾ ਨਹੀਂ, ਉਹਨਾਂ ਦਾ ਆਸਰਾ ਤੱਕਦੇ ਫਿਰਦੇ ਹੈ। ਉਹ ਬੇਸਮਝ ਅਗਿਆਨੀਆਂ ਦਾ ਆਸਰਾ ਲੈਂਦੇ ਫਿਰਦੇ ਆ। ਉਹਨਾਂ ਦੇ ਕੋਲ ਜਾ ਕਰਕੇ ਆਸਰਾ ਤੱਕਦੇ ਆ ਤੇ ਫਿਰ ਉਹ ਵੀ ਭਟਕ ਰਹੇ ਹੁੰਦੇ ਤੇ ਆਪ ਵੀ ਮਹਾਰਾਜ ਕਹਿੰਦੇ ਭਟਕਣਾ ਵਿੱਚ ਪੈਣਾ ਪੈਂਦਾ। ਇਦਾਂ ਦੀ ਜੀਵ ਦੀ ਹਾਲਤ ਬਣੀ ਰਹਿੰਦੀ ਹੈ। ਪਰ ਜੇ ਸਤਿਗੁਰੂ ਜੀ ਦੇ ਚਰਨਾਂ ਦਾ ਆਸਰਾ ਲੈ ਲਵੇ, ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਪਹਿਲਾਂ ਨਾਮ ਦੀ ਡੰਗੋਰੀ ਫੜਾ ਦਿੰਦੇ ਹਨ। ਜਿਵੇਂ ਅੰਨਾ ਮਨੁੱਖ ਹੱਥ ਵਿੱਚ ਡੰਗੋਰੀ ਹੋਵੇ ਨਾ, ਉਹਦੇ ਆਸਰੇ ਸਾਧ ਸੰਗਤ ਜੀ ਰਸਤਾ ਦੇਖ ਕਰਕੇ ਸਹਿਜੇ ਸਹਿਜੇ ਤੁਰਿਆ ਜਾਂਦਾ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਨਾਮ ਦੀ ਡੰਗੋਰੀ ਬਖਸ਼ਿਸ਼ ਕਰ ਦਿੰਦੇ ਹੈ। ਮੈਂ ਅੰਧਲੇ ਕੀ ਟੇਕ, ਤੇਰਾ ਨਾਮ ਹੈ ਆਧਾਰਾ। ਮਹਾਰਾਜ ਤੇਰਾ ਨਾਮ ਮੇਰਾ ਆਸਰਾ ਹੈ। ਨਾਮ ਰੂਪੀ ਡੰਗੋਰੀ ਮਹਾਰਾਜ ਸੱਚੇ ਪਾਤਸ਼ਾਹ ਸਾਨੇ ਪਕੜੀ ਹੋਈ ਹੈ। ਆਪ ਜੀ ਦੇ ਆਸਰੇ ਕਰਕੇ ਮਹਾਰਾਜ ਇਸ ਰਸਤੇ ਤੇ ਚੱਲ ਰਹੇ ਆ, ਨਹੀਂ ਤਾਂ ਦਰ-ਦਰ ਤੇ ਠੋਕਰਾਂ ਹਨ, ਦਰ-ਦਰ ਤੇ ਭਟਕਣਾ ਪੈਂਦਾ। ਕਦੇ ਕਿਸੇ ਦਰ ਤੇ, ਕਦੇ ਕਿਸੇ ਦਰ ਤੇ ਮਹਾਰਾਜ ਕਹਿੰਦੇ ਭਟਕਣਾ ਪੈਂਦਾ। ਹੇ ਗਰੀਬ ਨਵਾਜ, ਆਪ ਜੀ ਦਾ ਆਸਰਾ ਲੈਣੇ ਕਰਕੇ ਸੱਚੇ ਪਾਤਸ਼ਾਹ ਸਾਨੂੰ ਸਹੀ ਰਸਤੇ ਦੀ ਪ੍ਰਾਪਤੀ ਹੋਈ ਹੈ। ਇਹ ਪੂਰੇ ਸਤਿਗੁਰਾਂ ਦੀ ਵਡਿਆਈ ਹੈ। ਭੂਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਸਿਮਰ ਮਨਾ RAM ਨਾਮ ਚਿਤਾਰੇ, ਬਸ ਰਹੇ ਹਿਰਦੈ ਗੁਰ ਚਰਨ ਪਿਆਰੇ। ਵੱਡਿਆਂ ਭਾਗਾਂ ਵਾਲਿਆਂ ਨੂੰ ਪੂਰੇ ਸਤਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ ਤੇ ਉਹਨਾਂ ਭੁੱਲਿਆ ਹੋਇਆਂ ਨੂੰ ਸਿੱਧੇ ਰਸਤੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਪਾ ਦਿੰਦੇ ਹੈ। ਉਹ ਫਿਰ ਪਰਮਾਰਥ ਦੇ ਰਸਤੇ ਤੇ ਚੱਲ ਕੇ ਵਾਹਿਗੁਰੂ ਦੇ ਸਰੂਪ ਰੂਪੀ ਮੰਜ਼ਿਲ ਨੂੰ ਪਾ ਲੈਂਦੇ ਆ, ਮਿੱਥੇ ਹੋਏ ਨਿਸ਼ਾਨੇ ਤੇ ਪਹੁੰਚ ਜਾਂਦੇ ਹਨ। ਪਰ ਮਹਾਰਾਜ ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਆਖ ਰਹੇ ਨੇ, ਬਿਨ ਗੁਰ ਮਗ ਨਾ ਪਾਏ। ਪੂਰੀ ਸਤਿਗੁਰੂ ਤੋਂ ਬਿਨਾਂ ਇਹ ਸਹੀ ਰਸਤਾ ਨਹੀਂ ਜੀਵਨ ਦੇ ਅੰਦਰ ਪ੍ਰਾਪਤ ਹੁੰਦਾ। ਸਾਧ ਸੰਗਤ ਜੀ,
ਹੋਰ ਭਾਵੇਂ ਕੋਈ ਕਿਸੇ ਤਰ੍ਹਾਂ ਕਰਕੇ ਜਿਹੜੇ ਪਖੰਡਪਾਦ ਕਰਨ ਵਾਲੇ ਝੂਠੇ ਡੰਮ ਗੁਰੂ ਬਣ ਕਰਕੇ ਬੈਠੇ ਹੋਏ ਐ, ਉਹ ਆਪਣੀ ਪੂਜਾ ਕਰਾਉਣ ਦੇ ਵਾਸਤੇ ਇਸ ਰਸਤੇ ਤੇ ਤੁਰੀ ਰੱਖਦੇ ਹਨ। ਪਰ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਸਹੀ ਰਸਤੇ ਤੇ ਜੀਵ ਨੂੰ ਤੋਰਦੇ ਐ। ਜੇ ਭਾਵਨਾ ਦੇ ਨਾਲ ਮਨ ਬਾਣੀ ਸਰੀਰ ਕਰਕੇ ਮਹਾਰਾਜ ਜੀ ਦੀ ਸ਼ਰਨ ਧਾਰਨ ਕਰਦਾ ਹੈ, ਇਹ ਪੂਰੀ ਸਤਿਗੁਰਾਂ ਦੀ ਵਡਿਆਈ ਹੈ। ਭੁੱਲਿਆ ਹੋਇਆਂ ਨੂੰ ਔਰ ਭਰਮਾਂ ਦਾ ਸ਼ਿਕਾਰ ਹੋਇਆਂ ਨੂੰ, ਭਟਕਦਿਆਂ ਹੋਇਆਂ ਨੂੰ ਮਹਾਰਾਜ ਸਿੱਧੇ ਰਸਤੇ ਤੇ ਪਾਉਣ ਵਾਲੇ ਹਨ। ਨਾਨਕ ਸਤਿਗੁਰ ਮਿਲੈ ਤਾਂ ਅੱਖੀ ਵੇਖੈ। ਸਤਿਗੁਰੂ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਹਨ, ਹੇ ਗੁਰਸਿੱਖੋ, ਜੇ ਕੋਈ ਜੀਵ ਭਾਵਨਾ ਦੇ ਨਾਲ ਪੂਰੇ ਸਤਿਗੁਰੂ ਜੀ ਦੇ ਨਾਲ ਮਿਲਦਾ ਹੈ ਨਾ, ਤਾਂ ਫਿਰ ਸਵੈ ਸਰੂਪ ਨੂੰ ਆਪਣੀ ਅੱਖਾਂ ਦੇ ਨਾਲ ਦੇਖ ਲੈਂਦਾ, ਫਿਰ ਰੱਬ ਨੂੰ ਅੱਖਾਂ ਦੇ ਨਾਲ ਦੇਖ ਲੈਂਦਾ, ਪ੍ਰਤੱਖ ਪ੍ਰਗਟ ਰੂਪ ਦੇ ਵਿੱਚ ਦੇਖ ਲੈਂਦਾ ਹੈ। ਜਿਹੜਾ ਪ੍ਰਮਾਤਮਾ ਤੇ ਕਦੇ ਭਰੋਸਾ ਨਹੀਂ ਨਾ ਕਰਦਾ ਕਿ ਰੱਬ ਵੀ ਹੈਗਾ ਕਿ ਨਹੀਂ ਹੈਗਾ, ਭਰੋਸਾ ਨਹੀਂ ਸੀਗਾ ਹੁੰਦਾ, ਪਰ ਮਹਾਰਾਜ ਸਾਹਿਬ ਜੀ ਦੀ ਸ਼ਰਨ ਧਾਰਨ ਕਰਨੇ ਕਰਕੇ ਗਰੀਬ ਨਵਾਜ਼ ਸਤਿਗੁਰਾਂ ਨੇ ਹਿਰਦੇ ਅੰਦਰ ਗਿਆਨ ਦੀ ਦਾਤ ਬਖਸ਼ਿਸ਼ ਕੀਤੀ ਹੈ। ਮਨ ਬੁੱਧ ਰੂਪੀ ਨੇਤਰਾਂ ਵਿੱਚ ਐਸੀ ਵਿਚਾਰ ਦੀ ਨਿਗਾਹ ਦਿੱਤੀ ਹੈ, ਜਿਸ ਕਰਕੇ ਸਭ ਥਾਵਾਂ ਤੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਵਾਹਿਗੁਰੂ ਤੋਂ ਬਿਨਾਂ ਕੋਈ ਵੀ ਦੂਜਾ ਨਜ਼ਰ ਨਹੀਂ ਆਉਂਦਾ। ਸਭ ਥਾਵਾਂ ਤੇ ਪ੍ਰਮਾਤਮਾ ਪ੍ਰਮਾਤਮਾ ਹੀ ਨਜ਼ਰ ਆਉਂਦਾ ਹੈ। ਇੱਕ ਪਰਮੇਸ਼ਰ ਤੋਂ ਬਿਨਾਂ ਕੋਈ ਦੂਜਾ ਦਿਸਦਾ ਹੀ ਨਹੀਂ ਹੈ। ਪਰ ਇਹ ਦਾਤ ਕਿਵੇਂ ਮਿਲਦੀ ਹੈ? ਕਹੈ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਇਹ ਜਿਹੜੀ ਅੰਧਤਾਈ ਹੈ ਨਾ, ਅਗਿਆਨਤਾ ਦੀ, ਪੂਰੇ ਸਤਿਗੁਰੂ ਜੀ ਨਾਲ ਮਿਲਣੇ ਕਰਕੇ ਚੁੱਕੀ ਜਾ ਸਕਦੀ ਹੈ। ਤਾਂ ਮਹਾਰਾਜ ਕਹਿੰਦੇ ਗਿਆਨ ਵਾਲੀ ਦ੍ਰਿਸ਼ਟੀ ਪ੍ਰਾਪਤ ਹੁੰਦੀ ਹੈ, ਤੇ ਜਿੱਦਾਂ ਦੀ ਮਨੁੱਖ ਦੀ ਦ੍ਰਿਸ਼ਟੀ ਹੈ ਨਾ, ਉਦਾਂ ਦੀ ਸ੍ਰਿਸ਼ਟੀ ਨਜ਼ਰ ਆਉਂਦੀ ਹੈ। ਸਿਆਣਿਆਂ ਦੇ ਬੋਲ ਹਨ, ਜੈਸੀ ਦ੍ਰਿਸ਼ਟੀ ਤੈਸੀ ਸ੍ਰਿਸ਼ਟੀ। ਮਨੁੱਖ ਦੀ ਜਿੱਦਾਂ ਦੀ ਦੇਖਣ ਦੀ ਨਿਗਾਹ ਹੈ ਨਾ, ਉਦਾਂ ਦਾ ਹੀ ਸੰਸਾਰ ਨਜ਼ਰ ਆਉਂਦਾ ਹੈ। ਤੇ ਜਿਨ੍ਹਾਂ ਨੂੰ ਬ੍ਰਹਮ ਦ੍ਰਿਸ਼ਟੀ ਪ੍ਰਾਪਤ ਹੋ ਗਈ, ਉਹਨਾਂ ਦੀ ਨਜ਼ਰਾਂ ਦੇ ਵਿੱਚ ਬ੍ਰਹਮ ਦੀਸੈ, ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨ ਹਾਰਾ, ਪ੍ਰਭ ਬਿਨਾ ਨਹੀਂ ਜਾਣੀਐ। ਉਹ ਫਿਰ ਪਰਮਾਤਮਾ ਤੋਂ ਬਿਨਾ ਕੋਈ ਦੂਜਾ ਕਿਸੇ ਨੂੰ ਜਾਣਦੇ ਨਹੀਂ ਹਨ। ਐਸੀ ਪਰ ਮਹਾਰਾਜ ਸਾਹਿਬ ਜੀ ਨੇ ਤਿੰਨਾਂ ਨੂੰ ਦ੍ਰਿਸ਼ਟੀ ਬਖਸ਼ਿਸ਼ ਕੀਤੀ ਹੈ। ਹਜੂਰ ਕਹਿੰਦੇ ਨਾਨਕ ਸਤਿਗੁਰ ਮਿਲੈ ਤਾਂ ਅੱਖੀ ਵੇਖੈ। ਜਿਹੜਾ ਜੀਵ ਭਾਵਨਾ ਦੇ ਨਾਲ ਮਨ ਬਾਣੀ ਸਰੀਰ ਕਰਕੇ ਸਤਿਗੁਰੂ ਜੀ ਦੇ ਨਾਲ ਮਿਲਿਆ, ਮਹਾਰਾਜ ਕਹਿੰਦੇ ਪ੍ਰਤੱਖ ਸਾਖਸ਼ਾਤ ਰੂਪ ਦੇ ਵਿੱਚ ਪਰਮੇਸ਼ਰ ਨੂੰ ਉਸਨੇ ਦੇਖਿਆ ਹੈ। ਘਰ ਅੰਦਰ ਸੱਚ ਪਾਏ। ਫਿਰ ਉਸ ਨੇ ਸਤ ਸੰਗਤ ਰੂਪੀ ਘਰ ਵਿੱਚ ਆ ਕੇ ਆਪਣੇ ਹਿਰਦੇ ਅੰਦਰੋਂ ਹੀ ਮਹਾਰਾਜ ਕਹਿੰਦੇ ਸੱਚ ਸਰੂਪ ਨੂੰ ਪਾ ਲਿਆ ਹੈ। ਘਰ ਅੰਦਰ ਸੱਚ ਪਾਏ, ਇਹ ਨਿਸ਼ਚੈ ਕਰਕੇ ਜਾਣ ਕੇ ਪਰਮੇਸ਼ਰ ਨੂੰ ਪਾਇਆ ਕਿ ਪਰਮਾਤਮਾ ਮੇਰੇ ਹਿਰਦੇ ਘਰ ਦੇ ਅੰਦਰ ਹੀ ਬੈਠਾ ਹੈ। ਪਰਮੇਸ਼ਰ ਮੇਰੇ ਤੋਂ ਦੂਰ ਨਹੀਂ ਕਿਤੇ ਵੀ। ਉਹ ਪਰਮਾਤਮਾ ਤਾਂ ਬਾਹਰ ਭੀਤਰ ਏਕੋ ਜਨ ਹੋ, ਇਹੋ ਗੁਰ ਗਿਆਨ ਬਤਾਈ। ਮਹਾਰਾਜ ਜੀ ਨੇ ਗਿਆਨ ਦੀ ਗੱਲ ਦਸਾ ਦਿੱਤੀ ਹੈ, ਬਤਾ ਦਿੱਤੀ, ਸਮਝਾ ਦਿੱਤੀ ਹੈ ਕਿ ਪਰਮਾਤਮਾ ਬਾਹਰ ਔਰ ਤੇਰੇ ਹਿਰਦੇ ਘਰ ਦੇ ਅੰਦਰ ਇੱਕੋ ਹੀ ਪਰਮਾਤਮਾ ਦਾ ਸਰੂਪ ਹੈ। ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜਿਨ੍ਹਾਂ ਨੂੰ ਇਹ ਸਿੱਖਿਆ ਸਮਝਾ ਦਿੱਤੀ ਹੈ, ਤਿਨਾਂ ਨਿਸ਼ਚੈ ਕਰਕੇ ਹਜੂਰ ਕਹਿੰਦੇ ਹਿਰਦੇ ਰੂਪ ਘਰ ਦੇ ਵਿੱਚ ਸੱਚ ਸਰੂਪ ਪਰਮਾਤਮਾ ਨੂੰ ਪਾਇਆ ਹੈ। ਉਹਨਾਂ ਦੀ ਪਰਮਾਤਮਾ ਨੇ ਭਟਕਣਾ ਹੀ ਖਤਮ ਕਰ ਦਿੱਤੀ ਹੈ। ਦਰ ਦਰ ਤੇ ਠੋਕਰਾਂ ਖਾਣੀਆਂ, ਦਰ ਦਰ ਦੀ ਭਟਕਣਾ ਪਰਮਾਤਮਾ ਨੇ ਉਹਨਾਂ ਦੀ ਮਿਟਾ ਦਿੱਤੀ ਹੈ। ਜਿਨ੍ਹਾਂ ਨੂੰ ਪੂਰੇ ਸਤਿਗੁਰੂ ਜੀ ਨੇ ਸੋਝੀ ਬਖਸ਼ਿਸ਼ ਕੀਤੀ ਹੈ, ਆਪਣੇ ਚਰਨਾਂ ਦਾ ਪਿਆਰ, ਜਿਨ੍ਹਾਂ ਨੂੰ ਗਿਆਨ ਦੀ ਦ੍ਰਿਸ਼ਟੀ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੇ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਜੀ ਅਤੇ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਇਹੋ ਜਗ ਅੰਧਾ ਸਭ ਅੰਧ ਕਮਾਵੈ, ਬਿਨ ਗੁਰ ਮਗ ਨਾ ਪਾਏ। ਨਾਨਕ ਸਤਿਗੁਰ ਮਿਲੈ ਤਾਂ ਅੱਖੀ ਵੇਖੈ,
ਘਰੈ ਅੰਦਰ ਸੱਚ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।